ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਰਸ ਬਲੇਨ ਬਲਜਿੰਦਰ ਨਿੱਜਰ ਵੁੱਡਲੈਂਡ ਹਰਜੀਤ ਸਿੰਘ ਲੈਥਰੋਪ ਇਕਬਾਲ ਜੋਹਲ ਗੁਰਦੇਵ ਸਿੰਘ ਐਲੇ ਗੁਰਮੇਲ ਬਾਸੀ ਐਲ ਗਰੋਵ ਹਰਨੇਕ ਬਾਬਲਾ ਰੈਂਟਨ ਵਾਸ਼ਿੰਗਟਨ ਸਿਕੰਦਰ ਗਰੇਵਾਲ ਟ੍ਰੇਸੀ ਗੁਰਨੇਕ ਬਾਗੜੀ ਫਰੈਜ਼ਨੋ ਪਰਮਜੀਤ ਸਿੰਘ ਦਾਖਾ ਬਰਕਲੇ ਕਰਮਜੀਤ ਸਿੰਘ ਟਰਲੌਕ ਊੜਾ ਡੈਟ ਰਿਲੀਫ ਵਾਲੀ ਇਕਨੋਮਿਕ ਹਾਰਡਸ਼ਿਪ ਹੈ ਬੈਂਕਰਪਸੀ ਤੋਂ ਬਚਣਾ ਹੈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਸੰਪਰਕ ਕਰੋ 408272 52 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਤੋਂ ਪਹਿਲਾਂ ਸਰੋਤਿਆਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਵਿਸਾਖੀ ਆ ਤੇ ਖਾਲਸੇ ਦਾ ਜਨਮ ਦਿਨ ਹੈਗਾ। ਸੋ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਅੱਜ ਬਹੁਤ ਸਾਰੇ ਜਿਹੜੀਆਂ ਸਿੱਖ ਸੰਗਤਾਂ ਆ ਉਹ ਵਿਸਾਖੀ ਨੂੰ ਮਨਾ ਰਹੀਆਂ ਹੈਗੀਆਂ। ਆਪਾਂ ਸਾਰਿਆਂ ਨੂੰ ਪਤਾ ਹੀ ਆ 1999 ਦੇ ਵਿੱਚ ਖਾਲਸੇ ਦਾ ਜਨਮ ਦਿਨ ਹੋਇਆ ਤੇ ਨਾਲ ਦੀ ਨਾਲ ਜਿਹੜਾ ਕਲਚਰਲ ਪਾਰਟ ਵੀ ਹੈਗਾ ਆ ਹਾਰਵੈਸਟ ਫੈਸਟੀਵਲ ਕਰਕੇ ਵੀ ਜਾਣਿਆ ਜਾਂਦਾ ਹੈਗਾ। ਨਗਰ ਕੀਰਤਨ ਆਪਾਂ ਦੇਖਦੇ ਹਾਂ ਲਗਭਗ ਹਰ ਇੱਕ ਮੇਜਰ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਗੁਰੂ ਘਰ ਆ ਉੱਥੇ ਜਿਹੜੇ ਆ ਕੱਢੇ ਜਾਂਦੇ ਹੈਗੇ ਆ। ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾਂਦੀ ਆ, ਅਖੰਡ ਪਾਠ ਸਾਹਿਬ ਚੱਲਦੇ ਆ, ਲੰਗਰ ਲਾਏ ਜਾਂਦੇ ਆ। ਸੋ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਤੇ ਆਪਣੇ ਸਿੱਖ ਜਿਹੜੇ ਆ ਵੈਸਟਰਨ ਕੰਟਰੀ ਦੇ ਵਿੱਚ ਵੀ ਜਿੱਥੇ ਜਿੱਥੇ ਕੰਮ ਕਰਦੇ ਆ ਕੰਪਨੀਆਂ 'ਚ ਉੱਥੇ ਵੀ ਮਨਾਉਂਦੇ ਆ। ਕੱਲ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਸਟੈਨਫੋਰਡ ਹਸਪੀਟਲ ਵਾਲਿਆਂ ਨੇ ਵਿਸਾਖੀ ਮਨਾਈ, ਉਹਦੀ ਵੀ ਆਪਾਂ ਸਪੈਸ਼ਲ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ। ਇਸੇ ਤਰ੍ਹਾਂ ਜੋ ਸਟੇਟ ਕੈਪੀਟਲ ਹੈਗੀ ਆ ਕੈਲੀਫੋਰਨੀਆ ਦੀ, ਉੱਥੇ ਜਿਹੜਾ ਪ੍ਰੋਕਲਾਮੇਸ਼ਨ ਜਾਰੀ ਕੀਤਾ ਗਿਆ ਵਿਸਾਖੀ ਦੇ ਸੰਬੰਧ ਦੇ ਵਿੱਚ HR 100 ਜਿਹੜਾ ਆ ਪਾਸ ਕੀਤਾ ਗਿਆ, ਉਹਦੀ ਰਿਪੋਰਟ ਵੀ ਜਿਹੜੀ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ। ਸੋ ਖਾਲਸਾ ਪ੍ਰਗਟ ਦਿਵਸ ਖਾਲਸਾ ਸਾਜਨਾ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਸੋ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਇਤਿਹਾਸਿਕ ਇਕੱਠ ਕਰਕੇ ਖਾਲਸਾ ਪੰਥ ਨੂੰ ਪ੍ਰਗਟ ਜਿਹੜਾ ਉਹ ਕੀਤਾ। 5 ਕਕਾਰ ਦਿੱਤੇ, ਸਾਰਿਆਂ ਦੇ ਵਿੱਚ ਬਰਾਬਰਤਾ ਜਿਹੜੀ ਉਹ ਲਿਆਂਦੀ। ਇਮਾਨਦਾਰੀ ਦੇ ਨਾਲ ਹਿੰਮਤ ਦੇ ਨਾਲ ਲੋਕਾਂ ਦੀ ਸੇਵਾ ਕਰਦੇ ਹੋਏ ਇਸ ਖਾਲਸੇ ਨੂੰ ਜਿਹੜਾ ਉਹਨਾਂ ਨੇ ਪ੍ਰਗਟ ਕੀਤਾ। ਇਸ ਦੀ ਜਿਹੜੀ ਪਿੱਠਭੂਮੀ ਆ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ੁਰੂ ਕੀਤੀ ਸੀ ਤੇ ਸੰਪੂਰਨਤਾ ਕਹਿ ਸਕਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਜਿਹੜਾ ਕਹਿ ਸਕਦੇ ਹਾਂ ਵੀ ਰਿਵਾਜ ਦੇ ਨਾਲ ਖਾਲਸਾ ਪ੍ਰਗਟ ਕਰਕੇ ਜਿਹੜੀ ਉਸ ਨੂੰ ਪੂਰਿਆਂ ਕਰ ਦਿੱਤੀ। ਸੋ ਸੰਤ ਸਿਪਾਹੀ ਦਾ ਆਪਾਂ ਨੂੰ ਜੋ ਕਨਸੈਪਟ ਆ ਉਹ ਗੁਰੂ ਮਹਾਰਾਜ ਨੇ ਜਿਹੜਾ ਉਹ ਦਿੱਤਾ। ਸੋ ਇਹੀ ਗੁਰੂ ਮਹਾਰਾਜ ਅੱਗੇ ਆਪਾਂ ਅਰਦਾਸ ਕਰਦੇ ਹਾਂ ਵੀ ਪ੍ਰਮਾਤਮਾ ਜਿਹੜਾ ਸਾਨੂੰ ਵੀ ਬਾਕੀਆਂ ਨੂੰ ਵੀ ਸਾਰਿਆਂ ਨੂੰ ਜਿਹੜਾ ਉਹ ਬਲ ਬਖਸ਼ੇ ਤੇ ਉਹ ਦਿਖਾਏ ਹੋਏ ਮਾਰਗ ਦੇ ਉੱਤੇ ਆਪਾਂ ਚੱਲਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਜ਼ਰੂਰ ਕਰੀਏ। ਤੇ ਹਰਜੋਤ ਸਿੰਘ ਜੀ ਇਸ ਸੰਬੰਧ ਦੇ ਵਿੱਚ ਬੀਤੇ ਵੀਕਐਂਡ ਦੇ ਉੱਤੇ ਜਾਣ ਦਾ ਮੌਕਾ ਮਿਲਿਆ ਰੀਨੋ ਗੁਰਦੁਆਰਾ ਸਾਹਿਬ ਨਾਰਦਰਨ ਨੇਵਾਡਾ ਜਿਹੜੀ ਆ ਸੁਸਾਇਟੀ ਨੇਵਾਡਾ ਸੁਸਾਇਟੀ ਉੱਥੇ ਸਿੱਖ ਸੁਸਾਇਟੀ ਉੱਥੇ ਤੀਸਰਾ ਲਗਾਤਾਰ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਦੇ ਸੰਬੰਧ ਦੇ ਵਿੱਚ ਨਗਰ ਕੀਰਤਨ ਸਜਾਇਆ ਜਾਣਾ ਸੀ। ਉਸ ਦੀ ਜਿਹੜੀ ਕਵਰੇਜ ਆ ਤੁਸੀਂ ਸਾਡੇ ਸੋਸ਼ਲ ਮੀਡੀਆ ਦੇ ਜ਼ਰੀਏ YouTube Facebook ਦੇ ਉੱਤੇ ਜਿਹੜੀ ਉਹ ਦੇਖੀ ਤੇ ਬਹੁਤ ਹੀ ਵਧੀਆ ਜਿਹੜਾ ਉਹ ਸਮਾਗਮ ਹੋਇਆ। ਮੌਸਮ ਨੇ ਥੋੜ੍ਹੀ ਜਿਹੀ ਜਿਹੜੀ ਹਰਜੋਤ ਸਿੰਘ ਜੀ ਜ਼ਰੂਰ ਉੱਥੇ ਖਰਾਬੀ ਜਿਹੜੀ ਉਹ ਕੀਤੀ, ਪਰ ਫਿਰ ਵੀ ਲੋਕਾਂ ਦੇ ਵਿੱਚ ਸੰਗਤਾਂ ਦੇ ਵਿੱਚ ਉਤਸ਼ਾਹ ਜਿਹੜਾ ਉਹ ਬਹੁਤ ਸੀਗਾ। ਕੈਲੀਫੋਰਨੀਆ ਤੋਂ ਵੀ ਬਹੁਤ ਸਾਰੀਆਂ ਜਿਹੜੀਆਂ ਸੰਗਤਾਂ ਉੱਥੇ ਮਿਲੀਆਂ ਤੇ ਉੱਥੇ ਜਿਹੜੇ ਨਵਾਡਾ ਦੇ ਰੀਨੋ ਦੇ ਨਿਵਾਸੀ ਆ ਉਹ ਵੀ ਉੱਥੇ ਆਪਾਂ ਨੂੰ ਜਿਹੜੇ ਉੱਥੇ ਮਿਲੇ ਤੇ ਬੜੇ ਚਾਅ ਦੇ ਨਾਲ, ਬੜੇ ਮਾਣ ਦੇ ਨਾਲ, ਬੜੇ ਸਤਿਕਾਰ ਦੇ ਨਾਲ ਉਹਨਾਂ ਨੇ ਪੰਜਾਬੀ ਰੇਡੀਓ USA ਦੇ ਨਾਲ ਗੱਲਬਾਤ ਕੀਤੀ ਤੇ ਦੱਸਦੇ ਵੀ ਉਹ ਪੰਜਾਬੀ ਰੇਡੀਓ USA ਨੂੰ, ਪੰਜਾਬੀ TV USA ਨੂੰ ਲਗਾਤਾਰ ਸੁਣਦੇ ਦੇਖਦੇ ਜਿਹੜੇ ਉਹ ਰਹਿੰਦੇ ਨੇ। ਸੋ ਉਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ, ਸਾਰੀ ਉੱਥੋਂ ਦੀ ਪ੍ਰਬੰਧਕ ਕਮੇਟੀ ਦਾ, ਸਾਰੇ ਸਮੂਹ ਸੇਵਾਦਾਰਾਂ ਦਾ ਬਹੁਤ ਬਹੁਤ ਜਿਹੜਾ ਉਹ ਧੰਨਵਾਦ ਅਸੀਂ ਕਰਦੇ ਹਾਂ। ਇਸ ਵਾਰ ਉਹਨਾਂ ਨੇ ਜਿਹੜਾ ਨਗਰ ਕੀਰਤਨ ਹਰਜੋਤ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਕੀਤਾ। ਜਿੱਦਾਂ ਆਪਾਂ ਦੇਖਦੇ ਹੁੰਦੇ ਹਾਂ ਵੀ ਦਰਬਾਰ ਸਾਹਿਬ ਵਿਖੇ ਸਵੇਰੇ ਜਦੋਂ ਪਾਲਕੀ ਜਿਸ ਤਰੀਕੇ ਦੇ ਨਾਲ ਮੋਢਿਆਂ ਦੇ ਉੱਤੇ ਰੱਖ ਕੇ ਜਿਹੜੀ ਸਿੱਖ ਸੰਗਤ ਆ ਉਹ ਲੈ ਕੇ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੀੜ ਨੂੰ, ਉਸੇ ਤਰੀਕੇ ਦੇ ਨਾਲ ਉਹਨਾਂ ਨੇ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਹਦੂਦ ਦੇ ਵਿੱਚ ਜਿਹੜੇ ਸਾਰੀ ਸੰਗਤ ਨੂੰ ਇੱਕ ਹਿਸਾਬ ਦੇ ਨਾਲ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਦਾ ਪ੍ਰਾਪਤ ਕਰਨ ਦਾ ਜਿਹੜਾ ਉਹ ਉਹਨਾਂ ਨੂੰ ਉਸ ਦੇ ਵਿੱਚ ਮੌਕਾ ਜਿਹੜਾ ਉਹ ਮਿਲਿਆ। ਸੋ ਬੜੇ ਵਧੀਆ
ਸ਼ਾਂਤਮਈ ਢੰਗ ਦਾ, ਬੜੇ ਸੰਗਤ ਦੇ ਉਤਸ਼ਾਹ ਦੇ ਨਾਲ, ਸ਼ਰਧਾ ਭਾਵਨਾ ਦੇ ਨਾਲ, ਸੇਵਾ ਦੇ ਨਾਲ ਉਹ ਜਿਹੜਾ ਪ੍ਰੋਗਰਾਮ ਆ ਗੁਰਦੁਆਰਾ ਸਾਹਿਬ ਰੀਨੋ ਨਵਾਡਾ ਦੇ ਵਿੱਚ ਸੰਪੂਰਨ ਹੋਇਆ। ਸੋ ਇਸੇ ਤਰ੍ਹਾਂ ਆਉਣ ਵਾਲੇ ਸ਼ਨੀਚਰਵਾਰ ਨੂੰ ਕੈਲੀਫੋਰਨੀਆ ਦੀ ਕੈਪੀਟਲ ਦੇ ਅੱਗੇ ਜਿਹੜੀ ਕੈਪੀਟਲ ਬਿਲਡਿੰਗ ਆ ਉੱਥੇ ਵਿਸਾਖੀ ਮਨਾਈ ਜਾਣੀ ਆ। ਸੋ ਆਪਾਂ ਆਪਣੇ ਆਪਣੇ ਗੁਰੂ ਘਰਾਂ 'ਚ ਸਾਰੇ ਮਨਾ ਰਹੇ ਹਾਂ, ਆਲ ਓਵਰ ਦ ਵਰਲਡ ਆਪਾਂ ਕਹਿ ਸਕਦੇ ਹਾਂ। ਕੈਲੀਫੋਰਨੀਆ 'ਚ ਵੀ ਸ਼ਨੀਚਰਵਾਰ ਨੂੰ ਜ਼ਰੂਰ ਪਹੁੰਚੋ, ਸਵੇਰੇ 8 ਵਜੇ ਤੋਂ 1 ਵਜੇ ਤਾਈਂ ਉੱਥੇ ਪ੍ਰੋਗਰਾਮ ਹੋਣਾ ਆ। ਜਿਹੜਾ ਵੈਸਟ ਸੈਕਰਾਮੈਂਟੋ ਗੁਰੂ ਘਰ ਆ ਉੱਥੋਂ ਬੱਸਾਂ ਚੱਲਣੀਆਂ, ਜੇ ਪਾਰਕਿੰਗ ਉੱਥੇ ਤੁਸੀਂ ਕਰ ਸਕਦੇ ਆ, ਚਾਹ ਪਾਣੀ ਛੱਕ ਕੇ ਉੱਥੇ ਬੱਸ ਦੇ ਵਿੱਚ ਜਾ ਸਕਦੇ ਹੈਗੇ ਆ। ਬਾਕੀ ਉੱਤੇ ਵੀ ਵੀਕਐਂਡ ਤੇ ਪਾਰਕਿੰਗ ਈਜ਼ੀਲੀ ਮਿਲ ਜਾਂਦੀ ਆ, ਕਿਉਂਕਿ ਜਿਹੜੇ ਸਟੇਟ EMPLOYEES ਆ ਛੁੱਟੀ ਤੇ ਹੁੰਦੇ ਆ। ਸੋ ਸਾਨੂੰ ਸਟੇਟ ਤੇ ਵੀ ਜਿਹੜਾ ਰਿਪਰੈਜ਼ੈਂਟ ਕਰਨਾ ਚਾਹੀਦਾ, ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚਣਾ ਚਾਹੀਦਾ ਹੈਗਾ। ਇਸੇ ਤਰ੍ਹਾਂ ਐਤਵਾਰ ਨੂੰ ਜੋ ਸਟਾਕਟਨ ਨਗਰ ਕੀਰਤਨ ਹੋਣਾ, ਸਟਾਕਟਨ ਗੁਰੂ ਘਰ ਤੇ ਸਿਲਮਾ ਗੁਰੂ ਘਰ ਦੇ ਵਿੱਚ ਵੀ ਨਗਰ ਕੀਰਤਨ। ਜੀ ਬਿਲਕੁਲ। ਸੋ ਆਉਂਦੇ ਜਿਹੜੇ ਹਰਜੋਤ ਸਿੰਘ ਜੀ 2-3 ਵੀਕ ਤਕਰੀਬਨ ਸਾਰੇ ਹੀ ਜਗ੍ਹਾ ਜਿਹੜਾ ਆ ਉਹ ਆਪਣੇ ਜਿਹੜਾ ਉਹ ਸਾਹਮਣੇ ਆ ਵੀ ਉੱਥੇ ਨਗਰ ਕੀਰਤਨ ਸਮਾਗਮ ਜਿਹੜੇ ਉਹ ਹੋਣੇ ਆ। ਸੋ ਸਾਰੀਆਂ ਹੀ ਸੰਗਤਾਂ ਆਪੋ ਆਪਣੇ ਜਿਹੜੇ ਲੋਕਲ ਸਮਾਗਮਾਂ ਦੇ ਵਿੱਚ ਹੁਮ ਹੁਮਾ ਕੇ ਜਿਹੜਾ ਪਹੁੰਚੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਇਹਨਾਂ ਰੌਣਕਾਂ ਦੇ ਵਿੱਚ ਹਿੱਸਾ ਵੀ ਜਿਹੜਾ ਉਹ ਪਾਓ। ਅਗਲੀ ਜਿਹੜੀ ਹਰਜੋਤ ਸਿੰਘ ਜੀ ਹੁਣ ਖਬਰਾਂ ਦੇ ਵੱਲ ਨੂੰ ਵੱਧਦੇ ਆ। ਅੱਜ ਦੀ ਜਿਹੜੀ ਮੇਨ ਖਬਰ, ਪਹਿਲੀ ਖਬਰ ਜਿਹੜੀ ਉਹ ਚੱਲ ਰਹੀ ਆ, ਜਿਹੜਾ US ਨੇ ਬਲੌਕੇਡ ਲਗਾਇਆ ਹੋਇਆ ਸਟ੍ਰੇਟ ਆਫ ਹਾਰਮੂਜ਼ ਨੂੰ ਲੈ ਕੇ। ਉਸ ਸੰਬੰਧ ਦੇ ਵਿੱਚ ਹੁਣ ਰਾਸ਼ਟਰਪਤੀ ਟਰੰਪ ਹੋਣਾ ਦਾ ਲੇਟੈਸਟ ਬਿਆਨ ਇਹ ਆਇਆ ਆ, ਕਹਿੰਦੇ ਵੀ US ਤੇ ਈਰਾਨ ਦੋਨੋਂ ਦੂਜੀ ਵਾਰ ਸੈਕਿੰਡ ਰਾਊਂਡ ਆਫ ਜਿਹੜੀ ਗੱਲਬਾਤ ਆ ਉਹ ਕਰ ਸਕਦੇ ਹੈਗੇ ਆ। ਉਧਰ ਮਾਰਕੋ ਰੂਬੀਓ ਹੁਣਾਂ ਨੇ ਜਿਹੜਾ ਕਿਹਾ, ਕਹਿੰਦੇ ਵੀ ਇਜ਼ਰਾਈਲ ਤੇ ਲੈਬਨਾਨ ਦੀ ਜਿਹੜੀ ਸਿੱਧੀ ਗੱਲਬਾਤ ਆ ਉਹ ਵਾਸ਼ਿੰਗਟਨ DC ਦੇ ਵਿੱਚ ਹੋਵੇਗੀ ਤੇ ਕਹਿੰਦੇ ਵੀ ਸਾਨੂੰ ਉਮੀਦ ਆ, ਆਸ ਆ ਵੀ ਇਸ ਦਾ ਵਧੀਆ ਸਿੱਟਾ ਜਿਹੜਾ ਉਹ ਨਿਕਲ ਸਕਦਾ ਹੈਗਾ ਆ। ਸੋ ਕਹਿੰਦੇ ਵੀ ਇਸ ਮੌਕੇ ਬਹੁਤ ਹੀ ਘੱਟ ਟ੍ਰੈਫਿਕ US ਦੇ ਨੇਵੀ ਦੇ ਦੁਆਰਾ ਜੋ ਬਲੌਕੇਡ ਲਾਇਆ ਗਿਆ ਆ ਸਟ੍ਰੇਟ ਆਫ ਹਾਰਮੂਜ਼ ਦੇ ਉੱਤੇ, ਨਾ ਕੋਈ ਉੱਥੋਂ ਟ੍ਰੈਫਿਕ ਆ ਰਿਹਾ ਤੇ ਨਾ ਥੋੜਾ ਜਿਹੜਾ ਉਹ ਜਾ ਰਿਹਾ ਆ, ਖਾਸ ਕਰਕੇ ਇਰਾਨੀਅਨ ਪੋਰਟਸ ਨੂੰ ਲੈ ਕੇ ਵੀ। ਆਪਾਂ ਇਹ ਵੀ ਦੇਖਿਆ ਸੀਗਾ ਵੀ ਇਰਾਨੀਅਨ ਪੋਰਟਸ ਦੇ ਕਰਕੇ ਉੱਥੋਂ ਜਿਹੜਾ ਉਹਨਾਂ ਦਾ ਤੇਲ ਆ ਹੋਰ ਮੁਲਕਾਂ 'ਚ ਜਿਹੜਾ ਉਹ ਜਾਣਾ ਸ਼ੁਰੂ ਹੋਇਆ ਸੀਗਾ, ਪਰ ਆਪਾਂ ਦੇਖ ਰਹੇ ਹਾਂ ਵੀ ਹੁਣ ਅਮਰੀਕਨ ਬਲੌਕੇਡ ਲਾਉਣ ਦੇ ਨਾਲ ਇਹ ਜਿਹੜੀ ਸਿਚੁਏਸ਼ਨ ਆ ਉਸ ਦੇ ਵਿੱਚ ਜਿਹੜਾ ਉਹ ਫਰਕ ਪਿਆ ਹੈਗਾ ਆ। ਸੋ ਸ਼ਿਪਿੰਗ ਟਰੈਕਿੰਗ ਡਾਟਾ ਜਿਹੜਾ ਉਹ ਇਹ ਦੱਸਦਾ ਆ ਵੀ ਸਿਚੁਏਸ਼ਨ ਜਿਹੜੀ ਆ ਟ੍ਰੈਫਿਕ ਦੀ ਅੱਗੇ ਨਾਲੋਂ ਹੋਰ ਪੇਤਲੀ ਜਿਹੜੀ ਉਹ ਹੋਈ ਆ। ਉਧਰ US ਤੇ ਈਰਾਨ ਦੀ ਜਿਹੜੀ ਗੱਲਬਾਤ ਆ ਉਹਦੇ ਵਿੱਚ ਜਿਹੜਾ ਇਹ ਕਿਹਾ ਜਾ ਰਿਹਾ ਵੀ ਕਹਿੰਦੇ ਵੀ ਪੋਟੈਂਸ਼ੀਅਲ ਡੇਟਸ ਤੇ ਜਿਹੜੀਆਂ ਲੋਕੇਸ਼ਨਸ ਆ ਕਿੱਥੇ ਹੋ ਸਕਦੀ ਹੈ, ਕਿੱਦਣ ਹੋ ਸਕਦੀ ਆ, ਉਸ ਬਾਰੇ ਜਿਹੜੀ ਗੱਲਬਾਤ ਆ ਉਹ ਦੂਜੀ ਗੱਲਬਾਤ ਇਨ ਪਰਸਨ ਮੀਟਿੰਗ ਆ ਉਹ ਹੋ ਸਕਦੀ ਆ। ਕਹਿੰਦੇ ਵੀ ਇਰਾਨੀ ਜਿਹੜੀ ਅਧਿਕਾਰੀ ਆ ਉਹਨਾਂ ਦੇ ਨਾਲ ਜਿਹੜੀ ਸੀਜ਼ਫਾਇਰ ਅਗਲੇ ਹਫ਼ਤੇ ਖਤਮ ਹੋਣ ਜਾ ਰਹੀ ਆ ਤੇ ਉਸ ਤੋਂ ਪਹਿਲਾਂ ਸ਼ਾਇਦ ਇਹ ਜਿਹੜੀ ਇਨ ਪਰਸਨ ਮੀਟਿੰਗ ਆ ਉਹ ਕੀਤੀ ਜਾ ਸਕਦੀ ਆ। ਮੇਨ ਜਿਹੜੀ ਕਹਿੰਦੇ ਵੀ ਗੱਲਬਾਤ ਦੇ ਵਿੱਚ ਮੁੱਖ ਕੇਂਦਰ ਬਿੰਦੂ ਰਹਿਣ ਵਾਲਾ ਆ ਵੀ ਈਰਾਨ ਦਾ ਜਿਹੜੀ ਯੂਰੇਨੀਅਮ ਐਨਰਿਚਮੈਂਟ ਆ, ਜਿਹੜੀ ਗੁਣਵੱਤਾ ਵਧਾਉਂਦੇ ਆ ਯੂਰੇਨੀਅਮ ਦੀ, ਤਾਂ ਜੋ ਉਸ ਨੂੰ ਫਿਊਲ ਦੇ ਤੌਰ ਦੇ ਉੱਤੇ ਜਿਹੜੇ ਪਾਵਰ ਪਲਾਂਟਸ ਆ ਉਸ ਦੇ ਵਿੱਚ ਵਰਤਿਆ ਜਾਵੇ। ਪਰ ਅਮਰੀਕਾ ਤੇ ਇਜ਼ਰਾਈਲ ਤੇ ਹੋਰ ਮੁਲਕਾਂ ਨੂੰ ਇਹ ਖਦਸ਼ਾ, ਇਹ ਡਰ ਆ ਵੀ ਈਰਾਨ ਕਿਤੇ ਇੰਨਾ ਕੁ ਜ਼ਿਆਦਾ ਯੂਰੇਨੀਅਮ ਦੀ ਗੁਣਵੱਤਾ ਜਿਹੜੀ ਉਹ ਨਾ ਵਧਾ ਲਵੇ ਵੀ ਉਹ ਪਰਮਾਣੂ ਹਥਿਆਰ ਉਸ ਦੇ ਨਾਲ ਬਣਾ ਸਕੇ। ਉਸ ਦੇ ਲਈ ਉਹ ਕਹਿੰਦੇ ਵੀ ਇੱਕ ਪੱਕੀ ਲੀਕ ਜਿਹੜੀ ਖਿੱਚੀ ਆ ਵੀ ਈਰਾਨ ਕਦੀ ਵੀ ਨਿਊਕਲੀਅਰ ਹਥਿਆਰ ਜਿਹੜਾ ਉਹ ਹਾਸਲ ਨਹੀਂ ਕਰ ਸਕਦਾ ਹੈਗਾ। ਸੋ ਈਰਾਨ ਦੇ ਯੂਰੇਨੀਅਮ ਐਨਰਿਚਮੈਂਟ ਪ੍ਰੋਗਰਾਮ ਦੀ ਸਸਪੈਂਸ਼ਨ ਜਿਹੜਾ ਮੁੱਖ ਕੇਂਦਰ ਬਿੰਦੂ ਇਸ ਦੇ ਵਿੱਚ ਰਹਿਣ ਵਾਲਾ ਹੈਗਾ ਆ। ਸੇਮ ਹੀ ਥਿੰਗ ਹਰਜੋਤ ਸਿੰਘ ਜੀ, ਜੋ ਅੱਜ ਤੋਂ ਕਈ ਸਾਲ ਪਹਿਲਾਂ ਈਰਾਨ ਦੇ ਨਾਲ ਜੋ ਸਮਝੌਤਾ ਹੋਇਆ ਸੀ ਉਸੇ ਚੀਜ਼ ਨੂੰ ਜਿਹੜਾ ਉਹ ਲੈ ਕੇ ਉਸੇ ਤਰੀਕੇ ਦੇ ਨਾਲ ਉਦਾਂ ਦੇ ਹੀ ਜਿਹੜੇ ਸਮਝੌਤਾ ਹੋਣ ਦੀ ਸੰਭਾਵਨਾ ਜਿਹੜੀ ਉਹ ਬਣ ਰਹੀ ਆ। ਆਪਾਂ ਆਲਰੇਡੀ ਦੇਖਿਆ ਪਿਛਲੇ ਸਾਲ ਅਮਰੀਕਾ ਦੇ ਦੁਆਰਾ, ਇਜ਼ਰਾਈਲ ਦੇ ਦੁਆਰਾ B-2 ਬੋਂਬਰਸ ਦੇ ਨਾਲ ਬੰਕਰ ਬਸਟਰ ਜਿਹੜੇ ਬੋmbs ਆ ਉਹ ਸਿੱਟ ਕੇ ਜਿੱਥੇ ਖਦਸ਼ਾ ਸੀ ਵੀ ਯੂਰੇਨੀਅਮ ਉੱਥੇ ਇਹਨਾਂ ਦਾ ਪਿਆ ਹੋ ਸਕਦਾ ਜਾਂ ਯੂਰੇਨੀਅਮ ਅਨਰਿਚਮੈਂਟ ਫੈਸਿਲਿਟੀਜ਼ ਆ ਉਹਨਾਂ ਨੂੰ ਨਸ਼ਟ ਜਿਹੜਾ ਉਹ ਕੀਤਾ ਗਿਆ ਸੀਗਾ। ਸੋ US ਇਹ ਵੀ ਮੰਗ ਕਰ ਰਿਹਾ ਵੀ ਜਿਹੜਾ ਈਰਾਨ ਆ ਆਪਣੀਆਂ ਜਿਹੜੀਆਂ ਐਨਰਿਚਮੈਂਟ ਫੈਸਿਲਿਟੀਜ਼ ਆ ਯੂਰੇਨੀਅਮ ਦੀ ਗੁਣਵੱਤਾ ਵਧਾਉਣ ਵਾਲੀਆਂ ਵੀ ਉਹਨਾਂ ਨੂੰ ਜਿਹੜਾ ਨਾਲ ਦੇ ਨਾਲ ਖਤਮ ਕਰ ਦਿੱਤਾ ਜਾਵੇ, ਡਿਸਮੈਂਟਲ ਕਰ ਦਿੱਤਾ ਜਾਵੇ, ਉਹਨਾਂ ਨੂੰ ਭੰਨ ਦਿੱਤਾ ਜਾਵੇ ਤਾਂ ਜੋ ਇਹ ਮੌਕਾ ਹੀ ਨਾ ਬਣੇ ਵੀ ਇਹ ਯੂਰੇਨੀਅਮ ਨੂੰ ਕਦੀ ਦੁਬਾਰਾ ਐਨਰਿਚ ਜਿਹੜਾ ਉਹ
ਕਰ ਸਕਦੇ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਬਣੀ ਆ, ਪਰ ਟਰੰਪ ਹੋਣਾ ਨੇ ਅੱਜ ਦੂਜੀ ਜਿਹੜੇ ਗੇੜ ਦੀ ਗੱਲਬਾਤ ਦੀ ਸੰਭਾਵਨਾ ਜਿਹੜੀ ਆ ਉਹ ਦੱਸੀ ਹੈਗੀ ਆ। ਸੋ ਇਹ ਹੁਣ ਕਦੋਂ ਤੱਕ ਹੋ ਸਕਦੀ ਆ, ਇਹ ਦੇਖਣ ਵਾਲੀ ਗੱਲ ਆ। ਪਿਛਲੀ ਵਾਰੀ ਜਿਹੜਾ ਹਰਜੋਤ ਸਿੰਘ ਜੀ 21 ਘੰਟੇ ਗੱਲਬਾਤ ਚੱਲਣ ਦੇ ਬਾਵਜੂਦ ਵੀ ਬੇਸਿੱਟਾ ਜਿਹੜੀ ਆ ਉਹ ਮੀਟਿੰਗ ਨਿਕਲੀ ਸੀ, ਜਿੱਥੇ JD ਵੈਂਸ, ਕੁਸ਼ਨਰ ਤੇ ਵਿਟਕੌਫ ਪਹੁੰਚੇ ਹੋਏ ਸੀ ਇਸਲਾਮਾਬਾਦ, ਪਾਕਿਸਤਾਨ ਦੇ ਵਿੱਚ ਇਰਾਨੀਅਨ ਕਾਊਂਟਰ ਪਾਰਟਸ ਦੇ ਨਾਲ ਗੱਲਬਾਤ ਕਰਨ ਦੇ ਲਈ। ਸੋ ਉਹ ਬੇਨਤੀਜਾ ਜਿਹੜੀ ਉਹ ਗੱਲਬਾਤ ਨਿਕਲੀ ਸੀਗੀ। ਪਰ ਹੁਣ ਕਹਿੰਦੇ ਵੀ ਦੂਜੀ ਜਿਹੜੀ ਗੱਲਬਾਤ ਆ, ਦੂਜੇ ਦੌਰ ਦੀ ਜਿਹੜੀ ਗੱਲਬਾਤ ਆ ਉਹ ਕੀਤੀ ਜਾ ਸਕਦੀ ਆ। 21 ਤਰੀਕ ਨੂੰ ਜਿਹੜਾ ਹਰਜੋਤ ਸਿੰਘ ਜੀ ਸੀਜ਼ਫਾਇਰ ਉਹ ਖਤਮ ਹੋਣ ਜਾ ਰਹੀ ਆ, ਤੇ ਉਸ ਤੋਂ ਪਹਿਲਾਂ ਕਹਿੰਦੇ ਵੀ ਸੈਕਿੰਡ ਰਾਊਂਡ ਦੀ ਜਿਹੜੀ ਸੰਭਾਵਨਾ ਪ੍ਰਗਟਾਈ ਗਈ ਆ। ਇਹ ਇੱਕ ਗੁੱਡ ਨਿਊਜ਼ ਸਾਰਿਆਂ ਦੇ ਲਈ ਇਸ ਗੱਲੋਂ ਹੋ ਸਕਦੀ ਆ ਵੀ ਇਹ ਗੱਲਬਾਤ ਹੋਣ ਦੇ ਨਾਲ, ਸੀਜ਼ਫਾਇਰ ਹੋਣ ਦੇ ਨਾਲ ਤੇਲ ਦੀਆਂ ਕੀਮਤਾਂ ਦੇ ਵਿੱਚ ਜਿਹੜੀ ਗਿਰਾਵਟ ਆ ਉਹ ਦਰਜ ਹੋ ਰਹੀ ਆ। ਜਿਹੜੀਆਂ ਚੀਜ਼ਾਂ ਤੇਲ ਦੇ ਨਾਲ, ਜਦੋਂ ਤੇਲ ਮਹਿੰਗਾ ਤਾਂ ਬਾਕੀ ਚੀਜ਼ਾਂ ਵੀ ਮਹਿੰਗੀਆਂ ਹੁੰਦੀਆਂ ਆ, ਉਸ ਦੇ ਵਿੱਚ ਥੋੜਾ ਜਿਹਾ ਬੈਟਰ ਹੋ ਸਕਦਾ ਆ। ਪਰ ਆਪਾਂ ਇਹ ਦੇਖਿਆ ਵੀ ਟਰੰਪ ਹੁਣੀ ਗੁੱਸੇ ਦੇ ਵਿੱਚ ਕਾਫੀ ਆ ਗਏ ਸੀ ਕਿ ਇੱਕ ਵਾਰੀ ਫੇਰ ਜਦੋਂ ਪਹਿਲੀ ਬੇਸਿੱਟਾ ਨਿਕਲੀ ਸੀਗੀ ਗੱਲਬਾਤ, ਫਿਰ ਸਭ ਕੁਝ ਖਤਮ ਕਰਨ ਦੀਆਂ ਜਿਹੜੀਆਂ ਧਮਕੀਆਂ ਉਹਨਾਂ ਨੇ ਉਸ ਤਰੀਕੇ ਨਾਲ ਦਿੱਤੀਆਂ। ਪਰ ਹੁਣ ਅੱਜ ਉਹਨਾਂ ਨੇ ਇੱਕ ਵਾਰੀ ਫਿਰ ਦੂਜੇ ਦੌਰ ਦੀ ਗੱਲਬਾਤ ਕਰਨ ਦੀ ਗੱਲ ਜਿਹੜੀ ਆ ਉਹ ਛੇੜੀ ਹੈਗੀ ਆ। ਬਿਲਕੁਲ। ਟਰੰਪ ਉਹਨਾਂ ਨੇ ਕਿਹਾ ਵੀ US ਤੇ ਇਰਾਨ ਦੀ ਜਿਹੜੀ ਗੱਲਬਾਤ ਆ ਆਉਣ ਵਾਲੇ 2 ਦਿਨਾਂ ਦੇ ਵਿੱਚ ਫੇਰ ਸ਼ੁਰੂ ਹੋ ਸਕਦੀ ਆ, ਜਦ ਕਿ ਮਾਰਕੋ ਰੂਬੀਓ ਜੋ ਸੈਕਟਰੀ ਆਫ ਸਟੇਟ ਆ, ਉਹਨਾਂ ਨੇ ਇਹ ਕਿਹਾ ਆ ਵੀ ਇਜ਼ਰਾਈਲ ਤੇ ਲੈਬਨਾਨ ਦੀ ਗੱਲਬਾਤ ਵਾਸ਼ਿੰਗਟਨ DC ਦੇ ਵਿੱਚ ਇਸ ਟਾਈਮ ਚੱਲ ਰਹੀ ਹੈਗੀ ਆ। ਸੋ ਦੋਨੋਂ ਹੀ ਜਿਹੜੀਆਂ ਪਾਰਟੀਆਂ ਹੈਗੀਆਂ ਆ ਆਪਣੇ ਪੁਆਇੰਟਸ ਦੇ ਉੱਤੇ ਹਜੇ ਵੀ ਸਟਿਕਟ ਹੈਗੀਆਂ ਆ, ਤੇ ਦੋਨੋਂ ਸਾਈਡਸ ਕਹਿੰਦੇ ਵੀ ਪ੍ਰਪੋਜ਼ਡ ਹੈ ਸਸਪੈਂਸ਼ਨ ਜਿਹੜਾ ਇਰਾਨੀਅਨ ਯੂਰੇਨੀਅਮ ਐਨਰਿਚਮੈਂਟ। ਸੋ ਹੁਣ ਮੇਨ ਮੁੱਦਾ ਇਹ ਬਣਾਇਆ ਹੋਇਆ ਹੈ, ਤੇ ਇਜ਼ਰਾਈਲ ਤੇ ਲੈਬਨਾਨ ਦੀ ਜਿਹੜੀ ਗੱਲਬਾਤ ਚੱਲ ਰਹੀ ਆ ਉਹ ਵਾਸ਼ਿੰਗਟਨ DC ਦੇ ਵਿੱਚ ਆ, ਤਾਂ ਕਿ ਜਿਹੜਾ ਸੀਜ਼ਫਾਇਰ ਹੈ ਉਸ ਨੂੰ ਐਕਸਟੈਂਡ ਕੀਤਾ ਜਾ ਸਕੇ। ਬਹੁਤ ਸਾਰੇ ਜਿਹੜੇ ਇਰਾਨ ਦੇ ਨਾਲ ਲਿੰਕਡ ਸ਼ਿਪ ਹੈਗੇ ਆ, ਉਹ ਜਦੋਂ ਤੋਂ ਹੀ ਬਲੌਕ ਕੀਤਾ ਗਿਆ ਹੈਗਾ ਆ ਸਟੇਟ ਆਫ ਹਾਰਮੋਜ਼, ਉਹ ਉੱਥੋਂ ਨਹੀਂ ਜਾ ਸਕੇ, ਉਹ ਉੱਥੇ ਰੁਕੇ ਹੋਏ ਹੈਗੇ ਆ। ਯੂਰਪੀਅਨ ਕਾਉਂਸਲ ਦੇ ਪ੍ਰੈਜ਼ੀਡੈਂਟ ਐਂਟੋਨੀਓ ਕੋਸਟਾ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਹੈ ਅਮਰੀਕਾ ਨੂੰ। ਉਹਨਾਂ ਨੇ ਕਿਹਾ ਵੀ ਇਰਾਨ ਦੇ ਜਿਹੜੇ ਪੋਰਟਸ ਆ ਉਹਨਾਂ ਨੂੰ ਰੋਕਣਾ ਤੇ ਜਿਹੜੀ ਸਟੇਟ ਆਫ ਹਾਰਮੋਜ਼ ਨੂੰ ਰੋਕਣਾ, ਇਹ ਕੋਈ ਆਨਸਰ ਨਹੀਂ ਹੈਗਾ। ਕਹਿੰਦੇ ਭਈ ਕੋਈ ਵੀ ਜਿਹੜਾ ਬਲੌਕੇਡ ਆ ਉਹ ਕਿਸੇ ਵੀ ਪ੍ਰੋਬਲਮ ਨੂੰ ਸੋਲਵ ਨਹੀਂ ਕਰਦਾ ਹੈਗਾ। ਕੋਸਟਾ ਨੇ ਕਿਹਾ ਵੀ ਇਸ ਹਫ਼ਤੇ ਫਰਾਂਸ ਤੇ ਬ੍ਰਿਟਿਸ਼ ਲੈਡ ਜਿਹੜੀ ਕਾਨਫਰੰਸ ਆ ਵੱਖ-ਵੱਖ ਮੁਲਕਾਂ ਦੀ ਉਹ ਹੋਊਗੀ, ਤਾਂ ਕਿ ਜਿਹੜਾ ਸਟੇਟ ਆਫ ਹਾਰਮੋਜ਼ ਆ ਉਹਦੇ ਬਾਬਤ ਦੇ ਵਿੱਚ ਉਸ ਨੂੰ ਖੋਲ੍ਹਿਆ ਜਾ ਸਕੇ ਤੇ ਇਰਾਨ ਦੇ ਨਾਲ ਜਿਹੜੀ ਸਿੱਧੀ ਗੱਲ ਆ ਉਹ ਹੋ ਸਕੇ। ਟਰੰਪ ਹੁਣੀ ਜਿਹੜੇ ਆ ਪੋਪ ਨੂੰ ਲੈ ਕੇ ਹਜੇ ਵੀ ਕੰਟਰੋਵਰਸੀ ਪੂਰੀ ਚੱਲ ਰਹੀ ਆ, ਕਿਉਂਕਿ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਪੋਪ ਦਾ ਕਾਫੀ ਜ਼ਿਆਦਾ ਕ੍ਰਿਟਿਸਿਜ਼ਮ ਕੀਤਾ ਸੀ, ਕਿਉਂਕਿ ਪੋਪ ਨੇ ਕਿਹਾ ਵੀ ਮੈਂ ਨਹੀਂ ਚਾਹੁੰਦਾ ਕਿਸੇ ਦੁਨੀਆ ਦੇ ਵਿੱਚ ਜਿਹੜੀ ਆ ਲੜਾਈ ਝਗੜਾ ਹੋਵੇ, ਪੀਸ ਹੋਣੀ ਚਾਹੀਦੀ ਹੈਗੀ ਆ। ਪਰ ਟਰੰਪ ਉਹਨਾਂ ਨੇ ਆਪਣੀ ਫਿਰ ਇੱਕ ਜਿਹੜੀ ਆ ਫੋਟੋ ਐਜ਼ ਜੀਸਸ ਵਾਂਗ ਬਣਾ ਕੇ ਜਾਰੀ ਕਰ ਦਿੱਤੀ। ਉਹ ਤੋਂ ਬਾਅਦ ਉਹਨਾਂ ਦੇ ਜਿਹੜੇ ਰਿਪਬਲਿਕਨ ਜਿਹੜੇ ਮੈਗਾ ਸਪੋਰਟਰਸ ਆ ਉਹਨਾਂ ਨੇ ਵੀ ਕਾਫੀ ਫਿਰ ਕ੍ਰਿਟੀਸਾਈਜ਼ ਕੀਤਾ ਵੀ ਨਹੀਂ ਇਹ ਤਾਂ ਬਹੁਤ ਜ਼ਿਆਦਾ ਆ, ਇਦਾਂ ਨਹੀਂ ਕਰਨੀ ਚਾਹੀਦੀ ਹੈਗੀ। ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਰਿਮੂਵ ਵੀ ਕਰਨੀ ਪਈ। ਤੇ ਇਸੇ ਤਰ੍ਹਾਂ ਜੋ ਸਪੇਨ ਦੇ ਨਾਲ ਵੀ ਜਿਹੜੀ ਕਾਫੀ ਗੜਬੜ ਆ, ਇਟਲੀ ਦੇ ਨਾਲ ਵੀ ਚੱਲ ਰਹੀ ਹੈਗੀ ਆ। ਰੂਬੀਓ ਨੇ ਇਹ ਕਿਹਾ ਵੀ ਲੈਬਨਾਨ ਵਾਲੀਆਂ ਜਿਹੜੀਆਂ ਗੱਲਬਾਤ ਆ ਉਹ ਬਿਲਕੁਲ ਪੋਜ਼ਿਟਿਵ ਚੱਲ ਰਹੀਆਂ, ਸੋ ਸਾਨੂੰ ਲੱਗਦਾ ਕੋਈ ਸੋਲੂਸ਼ਨ ਨਿਕਲ ਆਊਗਾ। ਜਿਸ ਤਰ੍ਹਾਂ ਮੈਂ ਪਹਿਲੇ ਸ਼ੁਰੂਆਤ ਕੀਤਾ ਸੀ ਵੀ 2 ਦਿਨਾਂ ਦੇ ਵਿੱਚ ਕਹਿੰਦੇ ਪਈ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਸਮਥਿੰਗ ਕੁਡ ਬੀ ਹੈਪਨਿੰਗ ਓਵਰ ਨੈਕਸਟ 2 ਡੇਜ਼ ਇਨ ਪਾਕਿਸਤਾਨ, ਵੀ ਪਾਕਿਸਤਾਨ ਦੇ ਵਿੱਚ 2 ਦਿਨਾਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਡਿਸੀਜਨ ਬਣੂਗਾ। ਪਾਕਿਸਤਾਨ ਦੇ ਫੀਲਡ ਜਿਹੜੇ ਮਾਰਸ਼ਲ ਹੈਗੇ ਆ ਆਸਮ ਮਨੀਰ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸਾਡੀ ਗੱਲਬਾਤ ਆ ਉਹ ਫੈਂਟਾਸਟਿਕ ਚੱਲ ਰਹੀ ਹੈਗੀ ਆ। ਜਨੇਵਾ ਜਿਹੜੀ ਆ ਅਗਲੀ ਲੋਕੇਸ਼ਨ ਕਹਿੰਦੇ ਹੋ ਸਕਦੀ ਆ ਜਿੱਥੇ ਜਿਹੜੀ ਗੱਲਬਾਤ ਅਮਰੀਕਾ ਤੇ ਇਜ਼ਰਾਈਲ ਦੇ ਵਿੱਚ ਹੋਊਗੀ। ਸੋ ਇਜ਼ਰਾਈਲ ਨੂੰ ਰਿਮੂਵ ਕਰਨ ਦੇ ਲਈ ਕਿਹਾ ਗਿਆ ਆ ਲੈਬਨਾਨ ਤੋਂ। ਲੈਬਨਾਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ, US ਦੀ ਮਿਲਟਰੀ ਨੇ ਕਿਹਾ ਵੀ 6 ਸ਼ਿਪ ਜਿਹੜੇ ਆ ਉਹ ਟਰਨ ਅਰਾਊਂਡ ਕੀਤੇ ਹੈਗੇ ਸਟੇਟ ਆਫ ਹਾਰਮੋਜ਼ ਤੇ, ਜਿੱਥੇ ਉਹਨਾਂ ਨੇ ਬਲੌਕ ਕੀਤਾ ਆ, ਜਿਹਦੇ ਵਿੱਚ ਚਾਈਨਾ ਦੇ ਵੀ ਸ਼ਿਪ ਸੀਗੇ। 10,000 ਦੇ ਕਰੀਬ US ਦੇ ਸਰਵਿਸ ਮੈਂਬਰ ਤੇ 12 US ਦੇ ਨੇਵੀ ਸ਼ਿਪਸ ਇਸ ਵੇਲੇ ਇਰਾਨ ਦੇ ਪੋਰਟਸ ਨੂੰ ਬਲੌਕੇਡ ਦੇ ਵਿੱਚ ਬਲੌਕ ਕਰਨ ਦੇ ਵਿੱਚ ਲੱਗੇ ਹੋਏ ਹੈਗੇ ਆ। ਪਿਛਲੇ 24 ਘੰਟਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਸ਼ਿਪ ਜਿਹੜਾ ਆ ਉਹ ਉੱਥੋਂ ਨਹੀਂ ਲੰਘ ਸਕਿਆ।
ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਜਿਹੜੀ ਚੀਜ਼ ਜਿਹੜੀ ਹੈ ਇਸ ਟਾਈਮ ਰਿਪੋਰਟ ਇਹ ਹੋ ਰਹੀ ਵੀ 3 ਜਹਾਜ਼ ਇਸ ਟਾਈਮ ਹੁਣੇ ਲੰਘੇ ਨੇ ਸਟ੍ਰੇਟ ਆਫ ਹਾਰਮੂਜ਼ ਦੇ ਜਿਹੜੇ ਵਿੱਚੋਂ, ਉਸ ਜਲ ਮਾਰਗ ਦੇ ਥਾਣੀ ਯੂਐਸ ਤੇ ਈਰਾਨ ਦੇ ਦੁਆਰਾ। ਯੂਐਸ ਵੀ ਬਲੌਕ ਕਰੀ ਬੈਠਾ ਹੈ, ਈਰਾਨ ਵਾਲੇ ਵੀ ਬਲੌਕ ਕਰੀ ਬੈਠੇ ਆ। ਅਸਲ 'ਚ ਬਲੌਕ ਕੀਤਾ ਆ ਨਹੀਂ ਕੀਤਾ, ਕੌਣ ਕਿੱਦਾਂ ਜਿਹੜਾ ਉਹ ਕਰ ਰਿਹਾ, ਇਹ ਜਿਹੜੀ ਉਹ ਗੱਲਬਾਤ ਹੈਗੀ ਆ। ਉਧਰ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਵੀ $5 ਬਿਲੀਅਨ ਪਿਛਲੇ ਮਹੀਨੇ 'ਚ ਈਰਾਨ ਨੇ ਤੇਲ ਵੇਚਿਆ ਆ, $5 ਬਿਲੀਅਨ ਦਾ। ਪਰ ਮੁੱਦਾ ਇਹ ਆ ਵੀ ਉਹ ਜਿਹੜਾ ਰੈਵਨਿਊ ਆ ਉਹ ਹੁਣ ਰਿਸਕ ਦੇ ਉੱਤੇ ਆ। ਸਟ੍ਰੇਟ ਆਫ ਹਾਰਮੂਜ਼ ਨੂੰ ਰੋਕ ਕੇ ਈਰਾਨ ਨੇ ਜਿਹੜੇ ਖਾਸੀ ਮਨੀ ਜਿਹੜੀ ਉਹ ਕਮਾਈ ਆ। ਹੁਣ ਅਮਰੀਕਾ ਵਾਲੇ ਕਹਿੰਦੇ ਵੀ ਜਿਹੜਾ ਇਹ ਹੁਣ ਤੇਲ ਵੇਚੀ ਜਾਂਦੇ ਆ, ਉਹਦੇ ਤੇ ਵੀ ਹੁਣ ਕਿਸੇ ਤਰੀਕੇ ਰੋਕ ਜਿਹੜੀ ਉਹ ਲਾਉਣੀ ਆ। ਸੋ ਬਲੌਕੇਡ ਲਾਉਣ ਦਾ ਮੁੱਖ ਮਕਸਦ ਯੂਐਸ ਦਾ ਇਹ ਵੀ ਇੱਕ ਐਂਗਲ ਸੀਗਾ। ਸੋ ਕਹਿੰਦੇ ਵੀ 10,000 ਜਿਹੜੇ ਮੈਂਬਰਸ ਨੇ ਅਮਰੀਕਾ ਦੇ, ਉਹ ਇਸ ਮੌਕੇ ਜਿਹੜਾ ਬਲੌਕੇਡ ਲਾਉਣ ਦੇ ਵਿੱਚ ਮਦਦ ਕਰ ਰਹੇ ਹੈਗੇ ਆ। ਸੋ ਸਟ੍ਰੇਟ ਆਫ ਹਾਰਮੂਜ਼ ਨੂੰ ਰੋਕਣ ਦੇ ਨਾਲ ਈਰਾਨ ਦੇ ਤੇਲ ਦਾ ਰੈਵਨਿਊ ਜਿਹੜਾ ਉਸ ਉੱਤੇ ਖਤਮ ਜਿਹੜਾ ਉਹ ਹੋ ਸਕਦਾ ਆ, ਤੇ ਈਰਾਨ ਜੋ ਇਸ ਲੜਾਈ ਦੇ ਵਿੱਚ ਰਾਸ਼ੀ ਵੀ ਜਿਹੜੀ ਨਾਲ ਦੇ ਨਾਲ ਕਮਾਈ ਜਾ ਰਿਹਾ ਸੀ, ਉਸ ਉੱਤੇ ਅਸਰ ਪੈ ਜਾਊਗਾ। ਕੈਪਲਰ ਇੱਕ ਟ੍ਰੇਡ ਇੰਟੈਲੀਜੈਂਸ ਫਰਮ ਆ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਮਾਰਚ ਦੇ ਵਿੱਚ ਈਰਾਨ ਨੇ 1.8 ਮਿਲੀਅਨ ਬੈਰਲ ਪਰ ਡੇ ਜਿਹੜਾ ਕਰੂਡ ਆਇਲ ਆ ਉਹ ਵੇਚਿਆ ਆ। ਅਪ੍ਰੈਲ ਦੇ ਵਿੱਚ ਹੁਣ ਤੱਕ ਅਜੇ 14 ਕੀ ਦਿਨ ਲੰਘੇ ਆ, 1.7 ਮਿਲੀਅਨ ਬੈਰਲ ਪਰ ਡੇ ਆਲਰੇਡੀ ਜਿਹੜੇ ਉਹ ਵੇਚ ਚੁੱਕੇ ਆ। ਤੇ ਐਵਰੇਜ ਇਹਨਾਂ ਦਾ 2025 ਚ 1.6 ਸੀਗਾ ਮਿਲੀਅਨ ਬੈਰਲ ਪਰ ਡੇ। ਸੋ ਉਸ ਦੇ ਇਰਦ ਗਿਰਦ ਹੀ ਜਿਹੜੇ ਉਹ ਦੇਖੇ ਆ। 15 ਮਾਰਚ ਤੋਂ 14 ਅਪ੍ਰੈਲ ਤੱਕ 55 ਮਿਲੀਅਨ ਬੈਰਲ ਤੇਲ ਈਰਾਨ ਦੇ ਦੁਆਰਾ ਜਿਹੜਾ ਉਹ ਵੇਚਿਆ ਜਾ ਚੁੱਕਾ ਹੈ। ਤੇ ਸਭ ਨੂੰ ਹੀ ਪਤਾ ਹੈ ਵੀ ਇਸ ਟਾਈਮ ਤੇਲ ਦੀ ਕੀਮਤ $100 ਤੇ ਪਹੁੰਚੀ ਰਹੀ ਆ, ਹੋਣੀ ਆ। ਅੱਜ ਦੇ ਵਿੱਚ ਜਿਹੜਾ ਬ੍ਰੈਂਟ ਆਇਲ ਆ ਉਹ 100 ਤੋਂ ਥੋੜਾ ਜਿਹਾ ਥੱਲੇ ਨੂੰ ਜਿਹੜਾ ਉਹ ਆਇਆ ਆ। ਜੇ ਤੁਸੀਂ ਐਵਰੇਜ ਵੀ ਕਹਿੰਦੇ ਵੀ ਜੇ ਤੁਸੀਂ ਲਾਓ ਵੀ $90 ਬੈਰਲ ਦੇ ਹਿਸਾਬ ਦੇ ਨਾਲ ਉਹਨਾਂ ਨੇ ਜੇ ਵੇਚਿਆ ਹੋਵੇ, ਤਾਂ ਪਿਛਲੇ ਮਹੀਨੇ ਦੇ ਵਿੱਚ ਈਰਾਨ ਨੇ 4.9 ਬਿਲੀਅਨ ਯਾਨੀ ਕਿ $5 ਬਿਲੀਅਨ ਜਿਹੜੀ ਉਹ ਕਮਾਈ ਕੀਤੀ ਆ। ਈਰਾਨ ਵਾਲੇ ਹੁਣ ਸਿੱਧਾ ਅਕਾਊਂਟਸ ਦੇ ਵਿੱਚ ਕਹਿੰਦੇ ਪੈਸੇ ਨਹੀਂ ਲੈ ਰਹੇ, ਉਹ ਜਿਹੜੇ ਹੁਣ ਕ੍ਰਿਪਟੋ ਦੇ ਵਿੱਚ ਕਹਿੰਦੇ ਵੀ ਉਸ ਮਨੀ ਨੂੰ ਕ੍ਰਿਪਟੋ ਵਾਲਟਸ ਦੇ ਵਿੱਚ ਰੱਖ ਰਹੇ ਹੈਗੇ ਆ। ਸੋ ਹੁਣ ਉਹਨਾਂ ਦਾ ਕੰਟਰੋਲ ਕਿੱਦਾਂ ਹੋਊਗਾ, ਕਿਵੇਂ ਉਹ ਯੂਜ਼ ਕਰ ਸਕਣਗੇ, ਉਹ ਇੱਕ ਵੱਡੀ ਜਿਹੜੀ ਚੁਣੌਤੀ ਈਰਾਨ ਦੇ ਲਈ ਰਹਿ ਸਕਦੀ ਹੈ। ਤੇ ਅਮਰੀਕਾ ਕੋਸ਼ਿਸ਼ ਕਰ ਰਿਹਾ ਹੋਊਗਾ ਵੀ ਇਹ ਰਾਸ਼ੀ ਨੂੰ ਕਿਸੇ ਨਾ ਕਿਸੇ ਤਰੀਕੇ ਜਿਹੜਾ ਉਹ ਰੋਕਿਆ ਜਿਹੜਾ ਉਹ ਜਾਵੇ। ਸੋ ਸਿੰਪਲੀ ਪੁੱਟ ਕਹਿੰਦੇ ਵੀ ਜੇ ਦੱਸਿਆ ਜਾਵੇ ਤਾਂ 40% ਵੱਧ ਤੇਲ ਦੇ ਨਾਲ ਕਮਾਈ ਕੀਤੀ ਹੈ ਈਰਾਨ ਨੇ ਵਾਰ ਤੋਂ ਬਾਅਦ ਦੇ ਵਿੱਚ, ਜਿੰਨੀ ਉਹਨਾਂ ਨੇ ਪਹਿਲਾਂ ਜਿਹੜੀ ਉਹ ਕੀਤੀ ਸੀ। 1 ਮਹੀਨੇ ਦੇ ਵਿੱਚ ਹੀ ਉਹ ਜਿਹੜੀ ਇੰਨੀ ਕਮਾਈ ਕਰ ਲਈ ਆ। ਸੋ ਹੁਣ ਆਖਿਰਕਾਰ ਗੱਲ ਜਿਹੜੀਆਂ ਨਤੀਜੇ ਜਿਹੜੇ ਆ ਗੱਲਬਾਤ ਦੇ ਬੇਸਿੱਟਾ ਕਰਕੇ ਹੀ ਟਰੰਪ ਹੋਣਾ ਨੂੰ ਹੁਣ ਇਹ ਜਿਹੜਾ ਬਲੌਕੇਡ ਆ ਉਹ ਲਾਉਣਾ ਪਿਆ ਆ। ਅਮਰੀਕਨ ਨੇ ਟੈਕਸ ਪੇਅਰ ਮਨੀ ਦਿਨ ਬ ਦਿਨ ਮਿਲੀਅਨ ਬਿਲੀਅਨਸ ਦੇ ਵਿੱਚ ਜਿਹੜੀ ਉਹ ਖਰਚ ਹੋ ਰਹੀ ਆ। ਹੁਣ ਤੱਕ ਕੰਜ਼ਰਵੇਟਿਵ ਐਸਟੀਮੇਟਸ ਦੇ ਮੁਤਾਬਕ ਅਮਰੀਕਾ ਨੇ $30 ਬਿਲੀਅਨ ਇਹ 1 ਮਹੀਨੇ ਸਵਾ ਡੇਢ ਮਹੀਨੇ ਦੀ ਜਿਹੜੀ ਲੜਾਈ ਦੇ ਵਿੱਚ ਆਲਰੇਡੀ ਲਗਾ ਦਿੱਤੇ ਹੈਗੇ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਖਰਚਾ ਜਿਹੜਾ ਉਹ ਹੋਰ ਵੱਧ ਸਕਦਾ ਆ। 2 ਵੀਕ ਦੀ ਜਿਹੜੀ ਹਰਜੋਤ ਸਿੰਘ ਜੀ ਸੀਜ਼ ਫਾਇਰ ਤੋਂ ਬਾਅਦ ਚ ਇਹ ਹੁਣ 21 ਤਰੀਕ ਤੋਂ ਬਾਅਦ ਚ ਕੀ ਬਣਦਾ ਆ, ਇਹ ਦੇਖਣ ਵਾਲੀ ਗੱਲ ਆ। ਕੀ ਵਾਕਿਆ ਅਮਰੀਕਾ ਗਰਾਊਂਡ ਇਨਵੇਜਨ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ, ਕੀ ਉਸ ਦੇ ਲਈ ਤਿਆਰੀ ਕੀਤੀ ਜਾ ਰਹੀ ਸੀ, ਕੀ ਅਸਲਾ ਬਰੂਦ ਉੱਥੇ ਘੱਲਿਆ ਜਾ ਰਿਹਾ ਸੀ, ਕੀ ਲੋਕਾਂ ਨੂੰ ਉੱਥੇ ਸਿਚੁਏਟਡ ਕੀਤਾ ਜਾ ਰਿਹਾ ਸੀਗਾ, ਕੀ ਇਹ ਇੱਕ ਸਮੋਕ ਸਕਰੀਨ ਸੀਗੀ। 2 ਵੀਕ ਦੀ ਜਿਹੜੀ ਸੀਜ਼ ਫਾਇਰ ਇਹ ਜਿਹੜੀ ਉਹ ਦੇਖਣ ਵਾਲੀ ਗੱਲ ਹੋਊਗੀ। ਈਰਾਨ ਪਹਿਲਾਂ ਵੀ ਇਹ ਦੋਸ਼ ਅਮਰੀਕਾ ਦੇ ਉੱਤੇ ਇਸ ਤਰੀਕੇ ਨਾਲ ਲਾਉਂਦਾ ਰਿਹਾ, ਕਹਿੰਦਾ ਵੀ ਇੱਕ ਪਾਸੇ ਤੁਸੀਂ ਗੱਲਬਾਤ ਕਰਦੇ ਹੁੰਦੇ, ਬਾਅਦ ਚ ਤੁਸੀਂ ਸਾਡੇ ਤੇ ਹਮਲਾ ਕਰ ਦਿੰਦੇ ਆ। 2 ਵਾਰੀ ਆਲਰੇਡੀ ਉਹਨਾਂ ਦੇ ਨਾਲ ਇਦਾਂ ਹੋ ਚੁੱਕਾ ਆ। ਸੋ ਹੁਣ ਇਸ ਬਾਰੇ ਗੱਲਬਾਤ ਕਰਨਗੇ ਜਾਂ ਗੱਲਬਾਤ ਤੋਂ ਬਾਅਦ ਦੇ ਵਿੱਚ ਫਿਰ ਕਿਤੇ ਉਹੀ ਚੀਜ਼ ਨਾ ਵਾਪਰ ਜੇ, ਉਹ ਜ਼ਰੂਰ ਉਹਨਾਂ ਨੂੰ ਖਦਸ਼ਾ ਜਿਹੜਾ ਹਰਜੋਤ ਸਿੰਘ ਜੀ ਰਹੇਗਾ। ਇਟਲੀ ਵਾਲੀ ਗੱਲ ਦੇ ਵਿੱਚ ਹਰਜੋਤ ਸਿੰਘ ਜੀ ਉਹਦੇ ਵਿੱਚ ਮੈਂ ਐਡ ਕਰਦਾ ਜਾਵਾਂ, ਜਿਹੜੀ ਮੈਲੋਨੀ ਆ ਉੱਥੋਂ ਦੀ ਇਟਲੀ ਦੀ ਪ੍ਰਾਈਮ ਮਿਨਿਸਟਰ, ਇੱਕ ਤਾਂ ਜਿਹੜਾ ਟਰੰਪ ਹੁਣਾਂ ਦੇ ਦੁਆਰਾ ਪੋਪ ਦੇ ਉਲਟ ਬੋਲਣਾ ਤੇ ਜਿਹੜੀ ਉਹ ਤਸਵੀਰ ਵਾਲੀ ਆ ਉਸ ਦੀ ਵੀ ਉਹਨਾਂ ਨੇ ਨਿੰਦਾ ਕੀਤੀ। ਤੇ ਦੂਜੀ ਉਹਨਾਂ ਨੇ ਕਿਹਾ ਵੀ ਜਿਹੜਾ ਆਟੋਮੈਟਿਕ ਸਾਡਾ ਸਮਝੌਤਾ ਹੁੰਦਾ ਸੀ ਇਜ਼ਰਾਈਲ ਦੇ ਨਾਲ ਡਿਫੈਂਸ ਵਾਲਾ ਜਾਂ ਹਥਿਆਰ ਘੱਲਣ ਵਾਲਾ, ਉਹ ਕਹਿੰਦੇ ਵੀ ਇਸ ਟਾਈਮ ਅਸੀਂ ਰੋਕ ਦਿੱਤਾ ਹੈ। ਉਸ ਨੂੰ ਜਿਹੜਾ ਉਹਨਾਂ ਨੇ ਕੱਟ ਜਿਹੜਾ ਉਹ ਕਰ ਦਿੱਤਾ। ਕਹਿੰਦੇ ਵੀ ਅਸੀਂ ਆਟੋਮੈਟਿਕਲੀ ਇਸ ਵਾਰ ਰੀਨਿਊ ਜਿਹੜਾ ਉਹ ਨਹੀਂ
ਕੀਤਾ ਜਿਹੜਾ ਉਹ ਜਾਵੇਗਾ। ਸੋ ਜਿਹੜੀ ਮੈਲੋਨੀ ਆ ਉਹਨਾਂ ਨੇ ਸਸਪੈਂਡ ਕਰ ਦਿੱਤਾ ਡਿਫੈਂਸ ਐਗਰੀਮੈਂਟ ਇਜ਼ਰਾਈਲ ਦੇ ਨਾਲ। ਸੋ ਜੇ ਦੇਖਿਆ ਜਾਵੇ ਤਾਂ ਇਜ਼ਰਾਈਲ ਦੀ ਸਿਚੁਏਸ਼ਨ ਓਵਰਆਲ ਦੁਨੀਆ ਭਰ ਦੇ ਵਿੱਚ, ਹਾਂ ਅਮਰੀਕਾ ਤੇ ਟਰੰਪ ਨੂੰ ਲੈ ਕੇ ਨਾਲ ਤਾਂ ਉਹ ਤੁਰੇ ਨੇ, ਪਰ ਦੁਨੀਆ ਦੇ ਹੋਰ ਪਾਸਿਆਂ ਦੇ ਵਿੱਚ ਉਹਨਾਂ ਦੇ ਉੱਤੇ ਵਿਸ਼ਵਾਸ, ਇੱਥੋਂ ਤੱਕ ਕਿ ਅਮਰੀਕਾ ਦੇ ਆਮ ਲੋਕਾਂ ਦਾ ਵੀ ਵਿਸ਼ਵਾਸ ਉਹਨਾਂ ਉੱਤੇ ਜਿਹੜਾ ਉਹ ਘਟਿਆ ਆ। ਪਰ ਇਹ ਇੱਕ ਵੱਡੀ ਜਿਹੜੀ ਯੂਰਪ ਚੋਂ ਇਹ ਖਬਰ ਆ ਰਹੀ ਆ ਵੀ ਇਟਲੀ ਦੀ ਪ੍ਰਾਈਮ ਮਿਨਿਸਟਰ ਨੇ ਜਿਹੜਾ ਆਪਣਾ ਡਿਫੈਂਸ ਐਗਰੀਮੈਂਟ ਇਜ਼ਰਾਈਲ ਦੇ ਨਾਲ ਉਸ ਨੂੰ ਸਸਪੈਂਡ ਕਰ ਦਿੱਤਾ ਹੈਗਾ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਜਿਹੜੀ ਬੈਂਸ ਹੁਣੀ ਜੋ ਟਰੰਪ ਹੋਣਾ ਨੇ ਬਿਆਨ ਦਿੱਤੇ ਸੀ ਪੋਪ ਦੇ ਉਲਟ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਡਿਫੈਂਡ ਕੀਤਾ ਆ। ਉਹਨਾਂ ਨੇ ਇਹ ਕਿਹਾ ਵੀ ਜਿਹੜੇ ਪੋਪ ਆ ਉਹਨਾਂ ਨੂੰ ਆਪਣੇ ਮੈਟਰ ਆਫ ਮੋਰੈਲਿਟੀ ਦੇ ਉੱਤੇ ਹੀ ਜਿਹੜਾ ਸਟਿਕ ਰਹਿਣਾ ਚਾਹੀਦਾ ਹੈਗਾ ਆ। ਉਹਨਾਂ ਨੂੰ ਜਿਹੜੀ ਅਮਰੀਕਾ ਦੀ ਪਾਲਿਸੀਜ਼ ਆ ਉਹਦੇ ਅਗੇਂਸਟ ਨਹੀਂ ਬੋਲਣਾ ਚਾਹੀਦਾ। ਕੈਥੋਲਿਕ ਵਾਈਸ ਪ੍ਰੈਜ਼ੀਡੈਂਟ ਨੇ ਇਹ ਪੋਪ ਹੋਣਾ ਨੂੰ ਕਿਹਾ ਹੈਗਾ ਆ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੀ ਵੈਂਸ ਹੋਣੀ ਜਿਹੜੇ ਆ ਉਹ ਕੈਥੋਲਿਕ ਹੈਗੇ ਆ, ਪਰ ਵਿਦਨ ਪਾਰਟੀ ਵੀ ਜਿਹੜਾ ਕਾਫੀ ਵਿਰੋਧ ਆ ਟਰੰਪ ਹੋਣਾ ਦਾ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਦਾ ਹੋ ਰਿਹਾ ਹੈਗਾ ਆ। ਪੋਪ ਜੋ ਅਮਰੀਕਾ ਦਾ ਹੀ ਆ, ਸ਼ਿਕਾਗੋ ਦਾ ਬੌਰਨ ਆ, ਪਹਿਲੀ ਵਾਰੀ ਅਮਰੀਕਨ ਪੋਪ ਬਣਿਆ ਹੈਗਾ ਤੇ ਉਹ ਕਹਿੰਦਾ ਵੀ ਮੈਂ ਤਾਂ ਬਾਰ-ਬਾਰ ਇਹੀ ਕਹਿਣਾ ਵੀ ਕਿਤੇ ਵੀ ਜਿਹੜਾ ਆ ਜੰਗ ਆ ਉਹ ਨਹੀਂ ਲੱਗਣੀ ਚਾਹੀਦੀ ਤੇ ਸਾਰੀ ਜਗ੍ਹਾ ਜਿਹੜੀ ਆ ਸ਼ਾਂਤੀ ਹੋਣੀ ਚਾਹੀਦੀ ਹੈਗੀ ਆ। ਤੇ ਇਸ ਤੋਂ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਕੈਲੀਫੋਰਨੀਆ ਦੇ ਵਿੱਚ ਐਰਿਕ ਸਵੈਲਵੈਲ ਹੁਣੀ ਜਿਹੜੇ ਆ ਰਿਜ਼ਾਈਨ ਕਰ ਗਏ। ਹੁਣ ਤਾਂ ਉਹ ਕਾਂਗਰਸ ਚੋਂ ਵੀ ਕਰ ਗਏ, ਇੱਕ ਹੋਰ ਕਾਂਗਰਸਮੈਨ ਨੇ ਵੀ ਰਿਜ਼ਾਈਨ ਕਰ ਦਿੱਤਾ ਹੈਗਾ, ਟੋਨੀ ਗੋਂਜ਼ਾਲਸ ਜੀ। ਸੋ ਉਹ ਤੋਂ ਬਾਅਦ ਕਹਿੰਦੇ ਵੀ ਜਿਹੜਾ ਇੱਕ ਬਿਲੀਅਨੀਅਰ ਜੋ ਹੈਗਾ ਆ ਉਹਦੇ ਚਾਂਸ ਬਣਦੇ ਜਾ ਰਹੇ ਆ ਕੈਲੀਫੋਰਨੀਆ ਦੇ ਗਵਰਨਰ ਦੇ, ਟੌਮ ਸਟੇਅਰ। ਸੋ ਇਹਦੇ odds ਕਹਿੰਦੇ 55% ਹੈਗੇ ਆ ਵੀ ਉਹ ਜਿਹੜੇ ਆ ਡੈਮੋਕ੍ਰੇਟ ਵੱਲੋਂ ਕੈਂਡੀਡੇਟ ਹੋ ਕੇ ਇੱਥੇ ਦੇ ਗਵਰਨਰ ਬਣ ਸਕਦੇ ਹੈਗੇ ਆ। ਹਾਲਾਂਕਿ ਦੋ ਜਿਹੜੇ ਰਿਪਬਲਿਕਨ ਕੈਂਡੀਡੇਟ ਹੈਗੇ ਆ ਉਹ ਵੀ ਕਾਫੀ ਜ਼ਿਆਦਾ ਸਟਰੋਂਗ ਹੈਗੇ ਆ। ਸੋ ਐਰਿਕ ਸਵੈਲਵੈਲ ਨੂੰ ਆਊਟ ਹੋਣ ਤੋਂ ਬਾਅਦ ਜੋ ਟੌਮ ਸਟੇਅਰ ਆ ਇਹਨਾਂ ਦੀ ਪੋਜੀਸ਼ਨ ਕਾਫੀ ਜਿਹੜੀ ਸਟਰੋਂਗ ਆ ਉਹ ਹੋਈ ਹੈਗੀ ਆ। ਸੈਨੋਜ਼ੇ ਦਾ ਜਿਹੜਾ ਮੇਅਰ ਆ ਮੈਟ ਪਹਾਨ, ਕੱਲ ਵੀ ਆਪਾਂ ਸ਼ਾਮ ਦੇ ਆਪਣੇ ਕੈਲੀਫੋਰਨੀਆ ਪ੍ਰੋਗਰਾਮ 'ਚ ਇਸ ਚੀਜ਼ ਦੀ ਡਿਸਕਸ਼ਨ ਕੀਤੀ ਸੀ। ਉੱਦਾਂ ਖਖੜੀਆਂ ਕਰੇਲੇ ਹੋ ਗਿਆ ਆ ਡੈਮੋਕ੍ਰੇਟ ਪਾਰਟੀ ਦਾ, ਜੋ ਵੀ ਉਹਨਾਂ ਨੇ ਆਸਾਂ ਉਮੀਦਾਂ ਲਾਈ ਬੈਠੇ ਸੀ ਗਵਰਨਰ ਦੀ ਰੇਸ ਦੇ ਲਈ। ਤੇ ਉਧਰ ਚੈਡ ਬਿਆੰਕੋ ਤੇ ਸਟੀਵ ਹਿਲਟਨ ਬਾਜੀ ਮਾਰ ਸਕਦੇ ਆ ਜੇ ਇਹਨਾਂ ਦਾ ਇਸੇ ਤਰੀਕੇ ਦੇ ਨਾਲ ਰਿਹਾ। ਤੇ ਡੈਮੋਕ੍ਰੇਟਸ ਦੇ ਵਿੱਚ ਜਿਹੜਾ ਟੌਮ ਸਟਾਇਰ, ਕੇਟੀ ਪੋਰਟਰ ਤੇ ਮੈਟ ਮਹਾਨ, ਮੈਨੂੰ ਲੱਗਦਾ ਵੀ ਇਹ ਤ੍ਰਿਕੋਣੀ ਰੇਸ ਇਹਨਾਂ ਦੀ ਮੋਸਟਲੀ ਡੈਮੋਕ੍ਰੇਟ ਪਾਰਟੀ ਦੇ ਵਿੱਚੋਂ ਵੀ ਕਿਹੜਾ ਮੁੱਖ ਕੈਂਡੀਡੇਟ ਹੋ ਸਕਦਾ ਆ ਉਸ ਵਿੱਚ ਹੋ ਸਕਦੀ ਆ। ਜੂਨ ਹੁਣ ਬਹੁਤੀ ਦੂਰ ਤਾਂ ਨਹੀਂ ਆ, 1.5 ਮਹੀਨੇ ਦਾ ਵਕਤ ਜਿਹੜਾ ਹਰਜੋਤ ਸਿੰਘ ਜੀ ਰਹਿ ਗਿਆ ਇਲੈਕਸ਼ਨ ਨੂੰ, ਤੇ 2 ਹਫ਼ਤਿਆਂ ਨੂੰ ਸਾਰਿਆਂ ਦੇ ਘਰਾਂ ਦੇ ਵਿੱਚ ਬੈਲਟ ਆਉਣੇ ਸ਼ੁਰੂ ਜਿਹੜੇ ਉਹ ਹੋ ਜਾਣੇ ਆ 2-2.5 ਹਫ਼ਤਿਆਂ ਦੇ ਵਿੱਚ। ਸੋ ਲੋਕਾਂ ਨੇ ਉਦੋਂ ਤੱਕ ਦੇਖਣਾ ਆ ਵੀ ਕਿਵੇਂ ਹੋਊਗਾ। ਸੋ ਆਪਾਂ ਕਾਫੀ ਵਾਰੀ ਦੱਸਿਆ, ਇੱਕ ਵਾਰੀ ਫੇਰ ਵੀ ਦੱਸ ਦਿੰਦੇ ਆ ਜਾਣਕਾਰੀ ਹਿੱਤ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਟੌਪ 2 ਕੰਟੈਂਡਰ ਆ, ਡਜ਼ ਨਾਟ ਮੈਟਰ ਉਹ ਜੇ ਉਹ ਸੇਮ ਪਾਰਟੀ ਤੇ ਉਹ ਜਾਂ ਵੱਖੋ ਵੱਖਰੇ ਤੇ ਆ, ਜਿਹੜੇ ਟੌਪ ਦੇ 2 ਹੁੰਦੇ ਆ ਉਹਨਾਂ ਨੂੰ ਹੀ ਨਵੰਬਰ ਦੀਆਂ ਇਲੈਕਸ਼ਨ ਦੇ ਵਿੱਚ ਆਪਸ 'ਚ ਆਮੋ ਸਾਹਮਣੇ ਹੋਣ ਦਾ ਮੌਕਾ ਮਿਲਦਾ ਆ। ਨਹੀਂ ਤਾਂ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਇੱਦਾਂ ਹੁੰਦਾ ਆ ਵੀ ਇੱਕ ਗਵਰਨਰ ਦੀ ਜਿਹੜੀ ਗਵਰਨਰ ਦੀ ਰੇਸ ਦੇ ਲਈ ਇੱਕ ਡੈਮੋਕ੍ਰੇਟ ਪਾਰਟੀ ਦਾ, ਇੱਕ ਰਿਪਬਲਿਕਨ ਪਾਰਟੀ ਦਾ ਜਿਹੜਾ ਉਹਨਾਂ ਦੇ ਪ੍ਰਾਇਮਰੀਜ਼ ਦੇ ਵਿੱਚੋਂ ਟੌਪ ਤੇ ਆਉਂਦਾ ਆ, ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਰੇਸ ਆ ਉਹ ਜਿਹੜੀ ਨਵੰਬਰ 'ਚ ਹੁੰਦੀ ਆ। ਪਰ ਕੈਲੀਫੋਰਨੀਆ ਨੇ ਇਸ ਨੂੰ ਚੇਂਜ ਕਰਕੇ ਕੀਤਾ ਜਿਹੜਾ ਉਹ ਸੀਗਾ ਵੀ ਡਜ਼ ਨਾਟ ਮੈਟਰ ਪ੍ਰਾਇਮਰੀਜ਼ ਦੇ ਵਿੱਚ ਜਿਹੜਾ ਟੌਪ 2 ਦੇ ਉੱਤੇ ਜਿਹਨੇ ਵੱਧ ਵੋਟਾਂ ਲੈ ਗਈਆਂ, ਚਾਹੇ ਉਹ ਸੇਮ ਪਾਰਟੀ ਦੇ ਵੀ ਹੋਣ, ਉਹਨਾਂ ਨੂੰ ਹੀ ਜਿਹੜਾ ਉਹ ਮੌਕਾ ਜਿਹੜਾ ਉਹ ਮਿਲੇਗਾ। ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਇਸ ਟਾਈਮ ਇੱਥੇ ਜਿਹੜੀ ਉਹ ਚੱਲ ਰਹੀ ਆ, ਐਰਿਕ ਸਵੈਲਵੈਲ ਤੇ ਜਿਹੜਾ ਟੋਨੀ ਗੋਂਜ਼ਾਲਸ ਆ, ਦੋਨਾਂ ਨੂੰ ਕਾਂਗਰਸ ਚੋਂ ਕੱਢਣ ਦੇ ਜਿਹੜੇ ਮਤੇ ਲਿਆਉਣ ਬਾਰੇ ਜਿਹੜਾ ਸੋਚਿਆ ਜਾ ਰਿਹਾ ਸੀ, ਤੇ ਪਹਿਲੇ ਨਮੋਸ਼ੀ ਭਰੇ ਕੰਮ ਕਰਨ ਤੋਂ ਬਾਅਦ 'ਚ ਹੋਰ ਨਮੋਸ਼ੀ ਨਾ ਸਹਾਰਨ ਦੇ ਲਈ ਇਹਨਾਂ ਨੇ ਆਪੋ ਆਪਣੀ ਜਿਹੜੀ ਸੀਟ ਆ ਉਹਨਾਂ ਨੂੰ ਵੀ ਖਾਲੀ ਕਰਨ ਦਾ ਜਿਹੜਾ ਉਹ ਫੈਸਲਾ ਜਿਹੜਾ ਉਹ ਲੈ ਲਿਆ ਆ। ਸੋ ਲੋਕਾਂ ਦੇ ਬੇਸਿਕਲੀ ਕਹਿ ਲਓ ਵੀ ਵਿਰੋਧ ਦੇ ਕਰਕੇ ਇਹਨਾਂ ਨੂੰ ਹੁਣ ਇਹ ਚੀਜ਼ ਕਰਨੀ ਪੈ ਰਹੀ ਆ। ਤੇ ਦੋਨਾਂ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਆਪਣੇ ਸਟਾਫਰਸ ਦੇ ਨਾਲ ਉਹਨਾਂ ਦੇ ਨਾਲ ਕੋਈ ਕਰਮ ਕਰਨ ਦੇ ਜਿਹੜੇ ਦੋਸ਼ ਆ ਉਹ ਇਹਨਾਂ ਦੋਨਾਂ ਜਿਹੜੇ ਬੰਦੇ ਆ ਐਰਿਕ ਸਵੈਲਵੈਲ ਅਤੇ ਟੋਨੀ ਗੋਂਜ਼ਾਲਸ ਦੇ ਉੱਤੇ ਜਿਹੜੇ ਉਹ ਲੱਗੇ ਸੀਗੇ। ਇਸ ਮੌਕੇ ਹਰਜੋਤ ਸਿੰਘ ਜੀ ਹੁਣ ਚਰਚਾ ਜਿਹੜੀ ਛਿੜੀ ਆ, ਹੁਣ ਲੋਕ ਬੈਕ ਜਾ ਰਹੇ ਆ ਐਰਿਕ ਸਵੈਲਵੈਲ ਦੇ ਨਾਲ ਕੌਣ ਰਹਿੰਦਾ ਸੀਗਾ, ਕੋਈ ਹੋਰ ਕਾਂਗਰਸਮੈਨ ਤਾਂ ਨਹੀਂ ਇਦਾਂ ਦੇ ਜਿਹੜੇ ਹੋ ਸਕਦੇ ਆ ਉਹ ਉਧਰ ਉਹ ਚੀਜ਼ਾਂ। ਉਧਰ ਐਪਸਟੀਨ ਦੀਆਂ ਫਾਈਲਸ ਨੂੰ ਲੈ ਕੇ ਹਰਜੋਤ ਸਿੰਘ ਜੀ ਰੌਲਾ ਭਾਰਤ ਦੇ ਵਿੱਚ ਇੱਕ ਵਾਰੀ ਫੇਰ ਦੁਬਾਰਾ ਖੜਕਿਆ ਹੈਗਾ ਆ। ਹਰਦੀਪ ਪੁਰੀ ਹੁਣਾਂ ਦਾ ਜਿਨ੍ਹਾਂ ਦਾ ਨਾਮ ਆਇਆ ਸੀ
ਉਹ ਉਹਨਾਂ ਨੂੰ ਲੈ ਕੇ ਜਿਹੜੀਆਂ ਖਬਰਾਂ ਜਿਹੜੀਆਂ ਫਿਰ ਦੁਬਾਰਾ ਗਰਮ ਜਿਹੜੀਆਂ ਹੋਣੀਆਂ ਸ਼ੁਰੂ ਹੋਈਆਂ। ਸੋ ਕੀ ਉਸ ਦੇ ਵਿੱਚ ਨਿਕਲ ਕੇ ਅੱਗੇ ਆ ਸਕਦਾ, ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਪਰ ਸੁਰਖੀਆਂ ਦਾ ਜਿਹੜਾ ਬਾਜ਼ਾਰ ਆ ਉਹ ਇਸ ਟਾਈਮ ਗਰਮ ਆ ਇਹਨਾਂ ਦੇ ਇਹ ਜਿਹੜੇ ਹਾਲਾਤਾਂ ਨੂੰ ਜਿਹੜਾ ਉਹ ਲੈ ਕੇ। ਔਰ ਇੱਕ ਔਰਤ ਜਿਹੜੀ ਹਰਜੋਤ ਸਿੰਘ ਜੀ ਐਰਿਕ ਸਵੈਲਵਲ ਨੂੰ ਜਿਹੜਾ ਉਹ ਲੈ ਕੇ ਇਸ ਟਾਈਮ ਨਿਊਜ਼ ਕਾਨਫਰੰਸ ਕਰ ਰਹੀ ਆ, ਜਿਸ ਨੇ ਦੋਸ਼ ਲਾਏ ਆ ਐਰਿਕ ਸਵੈਲਵਲ ਦੇ ਉੱਤੇ ਸੈਕਸ਼ੂਅਲ ਮਿਸਕੰਡਕਟ ਦੇ ਉੱਤੇ, ਤੇ ਉਹ ਜਿਹੜੀ ਇਸ ਟਾਈਮ ਨਿਊਜ਼ ਕਾਨਫਰੰਸ ਆ ਉਹ ਕਰ ਰਹੀ ਹੈਗੀ ਆ। ਸੋ ਲੋਕ ਜਿਹੜੇ ਉਹ ਇਸ ਟਾਈਮ ਸਾਹਮਣੇ ਆ ਗਏ ਨੇ। ਆਪਣੀ ਵੀਡੀਓ ਵੀ ਪਾਈ ਸੀਗੀ ਐਰਿਕ ਸਵੈਲਵਲ ਨੇ ਵੀ ਨਹੀਂ ਜੀ ਇਹ ਤਾਂ ਸਾਰੇ ਝੂਠੇ ਨੇ, ਅਜੇ ਤੱਕ ਵੀ ਉਹਨਾਂ ਨੂੰ ਝੂਠ ਹੀ ਜਿਹੜਾ ਉਹ ਕਹਿੰਦਾ ਆਇਆ ਆ। ਪਰ ਫਿਰ ਡੀਪਲੀ ਸੌਰੀ ਕਹਿ ਕੇ ਫੈਮਿਲੀ, ਸਟਾਫ ਤੇ ਕਨਸਟੀਚੂਐਂਟਸ ਤੋਂ, ਤੇ ਕਹਿੰਦਾ ਵੀ ਮੈਂ ਇਹ ਸੀਰੀਅਸ ਤੇ ਫਾਲਸ ਐਲੀਗੇਸ਼ਨ ਆਪਣੇ ਉਲਟ ਜਿਹੜੀਆਂ ਲਾਈਆਂ ਆ ਉਹਨਾਂ ਨੂੰ ਜਿਹੜਾ ਉਹ ਫਾਈਟ ਕਰਦਾ ਜਿਹੜਾ ਉਹ ਰਹੂੰਗਾ। ਸੋ ਇਹ ਜਿਹੜੀ ਚੀਜ਼ ਆ ਜਿਹੜਾ ਉਹ ਦੇਖਿਆ ਜਾ ਰਿਹਾ। ਕਹਿੰਦੇ ਵੀ ਮੈਨੂੰ ਕਹਿੰਦਾ ਇਹ ਐਰਿਕ ਸਵੈਲਵਲ ਨੇ ਕਿਹਾ ਵੀ ਮੈਨੂੰ ਪਤਾ ਲੱਗਾ ਵੀ ਮੇਰੇ ਉਲਟ ਐਕਸਪਲਜਨ ਵੋਟ ਲਿਆਂਦੀ ਜਾ ਰਹੀ ਆ ਵਿਦਆਊਟ ਐਨੀ ਡਿਊ ਪ੍ਰੋਸੈਸ, ਤੇ ਉਸ ਤੋਂ ਪਹਿਲਾਂ ਹੀ ਜਦ ਕਿ ਮੇਰੇ ਉੱਤੇ ਐਲੀਗੇਸ਼ਨ ਗਲਤ ਨੇ, ਮੈਂ ਆਪ ਹੀ ਜਿਹੜਾ ਅਸਤੀਫਾ ਇਸ ਦੇ ਵਿੱਚੋਂ ਦੇਣ ਜਿਹੜਾ ਉਹ ਜਾ ਰਿਹਾ ਹੈਗਾ ਆ। ਪਰ ਤੁਸੀਂ ਦੇਖੋ ਹਰਜੋਤ ਸਿੰਘ ਜੀ, ਬੰਦਾ ਅਰਸ਼ ਤੋਂ ਫਰਸ਼ ਤੇ ਇਦਾਂ ਜਿਹੜਾ ਉਹ ਪਹੁੰਚਦਾ ਹੈ। ਜਿਹੜੇ ਪੁੱਠੇ ਕਿਤੇ ਕੰਮ ਹੁੰਦੇ ਆ ਨਾ ਆਪਣੀ ਜ਼ਿੰਦਗੀ ਦੇ ਵਿੱਚ, ਉਹ ਕਿਤੇ ਨਾ ਕਿਤੇ ਅੱਗੇ ਆਉਂਦੇ ਨੇ, ਤੇ ਉਹ ਉਸ ਦਾ ਜਿਹੜਾ ਖਾਮਿਆਜ਼ਾ ਆ ਉਸ ਦਾ ਜਿਹੜਾ ਤੁਹਾਨੂੰ ਸਿੱਟਾ ਆ ਉਹ ਭੁਗਤਣਾ ਹੀ ਪੈਂਦਾ ਹੈ। ਤੇ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਇਮੀਗ੍ਰੇਸ਼ਨ ਨਾਲ ਰਿਲੇਟਡ 2-3 ਖਬਰਾਂ ਹੈਗੀਆਂ, ਤੇ ਕਿਸ ਤਰ੍ਹਾਂ ਕਹਿੰਦੇ ਵੀ ਗਲੋਬਲ ਰਿਸੈਸ਼ਨ ਆ ਸਕਦਾ ਜੇ ਸਟੇਟ ਆਫ ਹਾਰਮੋਜ਼ ਨਾ ਖੁੱਲੀ, ਤੇ ਉਹ ਆਪਾਂ ਸਾਰਾ ਕੁਝ ਡਿਸਕਸ ਕਰਦੇ ਹਾਂ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ
सांझी 7 अपडेट पाकिस्तान, सिख हिस्ट्री अपडेट, फार्मिंग, गेटवे टू कॉलेज, ब्रेकिंग न्यूज, कवि दरबार अपडेट, कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी 7 अपडेट पाकिस्तान, सिख हिस्ट्री अपडेट, फार्मिंग, गेटवे टू कॉलेज, ब्रेकिंग न्यूज, कवि दरबार अपडेट, कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you ब्रेक तो बाद एक बार फिर आप सब ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਤੁਹਾਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਇੱਕ ਭਾਰਤੀ ਮੂਲ ਦੇ ਬੰਦੇ ਨੂੰ ਕਹਿੰਦੇ ਭਈ 에ਅਰਲਾਈਨ ਦੇ ਵਿੱਚ ਜੋ ਇੱਕ ਬੀਬੀ ਉਹਦੇ ਨਾਲ ਦੀ ਸੀਟ ਤੇ ਬੈਠੀ ਸੀ ਉਹਨੂੰ ਰੇਪ ਕਰਨ ਦੇ ਚਾਰਜ ਦੇ ਵਿੱਚ ਅਕਿਊਜ਼ ਕੀਤਾ ਗਿਆ ਆ। ਇਹ ਜਿਹੜਾ ਭਾਰਤੀ ਮੂਲ ਦਾ ਬੰਦਾ ਹੈ 52 ਸਾਲਾਂ ਦਾ, ਇਹ ਫਲਾਈਟ ਜਾ ਰਹੀ ਸੀ ਆਸਟ੍ਰੇਲੀਆ ਨੂੰ। ਸੁਧੀਰ ਕੁਮਾਰ ਚੌਹਾਨ ਉਸ ਨੂੰ ਅਕਿਊਜ਼ ਕੀਤਾ ਗਿਆ ਵੀ ਉਸਨੇ ਇੱਕ ਫੀਮੇਲ ਪੈਸੇਂਜਰ ਨੂੰ ਅਟੈਕ ਕੀਤਾ ਔਨ ਸਕੂਟ 에ਅਰਲਾਈਨ ਫਲਾਈਟ ਜੋ ਸਿੰਗਾਪੁਰ ਤੋਂ ਪਰਥ ਨੂੰ ਜਾ ਰਹੀ ਸੀਗੀ। ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਇਹ ਦੱਸਿਆ ਹੈਗਾ। ਜੋ ਬੀਬੀ ਸੀ ਉਹ ਕਾਫੀ ਡਰੀ ਹੋਈ ਸੀ। ਉਹਨੇ ਜਿਹੜਾ ਫਲਾਈਟ ਕਰੂ ਆ ਉਹਨੂੰ ਦੱਸ ਦਿੱਤਾ ਉਹ ਫਲਾਈਟ ਦੇ ਦੌਰਾਨ ਹੀ ਇਹ ਏਦਾਂ ਮੇਰੇ ਨਾਲ ਇਹ ਬੰਦਾ ਜਿਹੜਾ ਗਲਤ ਹਰਕਤਾਂ ਕਰ ਰਿਹਾ ਹੈਗਾ। ਤੇ 에ਅਰਲਾਈਨ ਦਾ ਜਿਹੜਾ ਸਟਾਫ ਆ ਉਹਨਾਂ ਨੇ ਬਿਲਕੁਲ ਉਹਦੇ ਤੇ ਅੱਖ ਰੱਖੀ ਤੇ ਰਾਈਟ ਵੇ ਉਹਨਾਂ ਨੇ ਜਿਹੜਾ ਆ ਪੁਲਿਸ ਨੂੰ ਇਨਫੋਰਮ ਕਰ ਦਿੱਤਾ। ਤੇ ਜਦੋਂ ਹੀ ਜਿਹੜਾ ਆ ਜਹਾਜ਼ ਉੱਥੇ ਲੈਂਡ ਹੋਇਆ ਤੇ ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਤੇ ਕਹਿੰਦੇ ਵੀ ਉਹਨੂੰ ਚਾਰਜ ਕੀਤਾ ਗਿਆ ਆ ਵਿਦ ਸੈਕਸ਼ੂਅਲ ਇੰਟਰਕੋਰਸ ਵਿਦਾਊਟ ਕੰਸੈਂਟ ਤੇ ਮਲਟੀਪਲ ਕਾਊਂਟਸ ਆਫ ਇਨਡੀਸੈਂਸੀ ਵਿਦਾਊਟ ਕੰਸੈਂਟ।
ਤੇ ਕਹਿੰਦੇ ਵੀ 에ਅਰਲਾਈਨ ਨੇ ਇਹ ਕਿਹਾ ਤੇ ਪਲੱਸ ਪੁਲਿਸ ਨੇ ਇਹ ਕਿਹਾ ਵੀ ਹਰ ਇੱਕ ਪੈਸੇਂਜਰ ਦਾ ਰਾਈਟ ਆ ਵੀ ਉਹ ਸੇਫ ਟਰੈਵਲ ਕਰੇ ਜਦੋਂ ਸਪੈਸ਼ਲੀ 에ਅਰਕ੍ਰਾਫਟ ਦੇ ਉੱਤੇ ਜਾ ਰਿਹਾ ਹੈਗਾ ਆ ਤੇ ਕਿਸੇ ਹੋਰ ਪੈਸੇਂਜਰ ਦੇ ਨਾਲ ਬੈਠਾ ਹੈਗਾ ਆ ਕਿਸੇ ਤਰ੍ਹਾਂ ਦਾ ਵੀ ਜੇ ਕੋਈ ਇਦਾਂ ਦਾ ਗਲਤ ਕੰਮ ਕਰਦਾ ਆ ਤੇ ਉਹਦੇ ਉੱਤੇ ਜਿਹੜੇ ਚਾਰजेस ਲਾਏ ਜਾਂਦੇ ਆ ਤੇ ਪੂਰੀ ਲਾਈਫ ਲਈ ਉਹਨਾਂ ਨੂੰ ਬੈਨ ਕਰ ਦਿੱਤਾ ਜਾਂਦਾ ਟਰੈਵਲ ਕਰਨ ਦੇ ਲਈ ਕਹਿੰਦੇ ਵੀ ਨੋ ਐਕਟ ਆਫ ਇੰਡੀਸੈਂਸੀ ਔਨ ਐਨੀ 에ਅਰਕ੍ਰਾਫਟ ਔਰ ਐਟ ਦਾ 에ਅਰਪੋਰਟ ਇਜ਼ ਅਪਰੋਪਰੀਏਟ ਤੇ ਜਿਹੜੇ ਟਰੈਵਲਰਸ ਬ੍ਰੇਕ ਕਰਦੇ ਇਸ ਲਾਅ ਨੂੰ ਉਹਨਾਂ ਨੂੰ ਜਿਹੜੀ ਸਖਤ ਤੋਂ ਸਖਤ ਸਜ਼ਾ ਜਿਹੜੀ ਆ ਉਹ ਦਿੱਤੀ ਜਾਊਗੀ ਜੀ ਸੋ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਇੱਕ ਸੰਦਾਸ ਸਨੀ ਨਕਵੀ ਨਾਂ ਦੀ 28 ਸਾਲਾਂ ਦੀ ਜਿਹੜੀ ਯੂਐਸ ਸਿਟੀਜ਼ਨ ਸੀ ਉਸਨੇ ਇਹ ਦੋਸ਼ ਲਾਏ ਸੀ ਆਈਸ ਵਾਲਿਆਂ ਦੇ ਉੱਤੇ ਵੀ ਇਹਨਾਂ ਨੇ ਇਸ ਨੂੰ 43 ਘੰਟੇ ਇਮੀਗ੍ਰੇਸ਼ਨ ਕਸਟਡੀ ਦੇ ਵਿੱਚ ਰੱਖਿਆ ਹੈਗਾ ਆ ਜਿਹੜੀ ਸਨੀ ਨਕਵੀ ਆ ਸੋਸ਼ਲ ਮੀਡੀਆ ਦੇ ਉੱਤੇ ਇਸ ਨੂੰ ਕਾਫੀ ਜ਼ਿਆਦਾ ਅਟੈਂਸ਼ਨ ਜਿਹੜੀ ਉਹ ਮਿਲੀ ਜਦ ਪਿਛਲੇ ਮਹੀਨੇ ਜਦ ਇਹਨੇ ਇਹ ਦੁਹਾਈ ਪਾਈ ਵੀ ਇਸ ਨੂੰ ਅਨਲਾਫਲੀ ਆਈਸ ਵਾਲਿਆਂ ਨੇ ਡਿਟੇਨ ਕੀਤਾ 43 ਘੰਟਿਆਂ ਦੇ ਲਈ ਆਈਸ ਵਾਲਿਆਂ ਨੇ DHS ਨੇ ਕਿਹਾ ਵੀ ਇਹ ਟੋਟਲੀ ਝੂਠ ਆ ਵੀ ਤੂੰ ਤਾਂ ਇਸ ਤਰੀਕੇ ਦੇ ਨਾਲ ਉਹਨਾਂ ਨੇ ਬਾਅਦ ਉਹਦੀਆਂ ਵੀਡੀਓਜ਼ ਵੀ ਜਾਰੀ ਕਰ ਦਿੱਤੀਆਂ ਵੀ ਪਹਿਲਾਂ ਮੇਨ ਚ ਆਈ ਫਿਰ ਸੈਕੰਡਰੀ ਹੋਈ ਤੇ ਫਿਰ ਉਸਨੂੰ ਕੁਛ ਹੀ ਚਿਰ ਦੇ ਵਿੱਚ ਜਿਹੜੀ ਉੱਥੋਂ ਨਿਕਲ ਗਈ ਸੀਗੀ ਤੇ ਕਹਿੰਦੇ ਵੀ ਡਿਟੇਨ ਉਹਨੇ ਤੇ ਇਹ ਦਾਵਾ ਕੀਤਾ ਸੀਗਾ ਵੀ ਵਰਕ ਟ੍ਰਿਪ ਤੋਂ ਆ ਰਹੀ ਸੀ ਵਾਪਸ ਟਰਕੀ ਤੋਂ 5 ਮਾਰਚ ਦੀ ਜਿਹੜੀ ਗੱਲ ਆ ਸ਼ਿਕਾਗੋ ਦੇ ਓਹੇਅਰ ਇੰਟਰਨੈਸ਼ਨਲ 에ਅਰਪੋਰਟ ਤੇ 30 ਘੰਟੇ ਜਿਹੜਾ ਉਸਨੂੰ ਡਿਟੇਨ ਕਰਕੇ ਰੱਖਿਆ ਉੱਥੇ ਰੱਖਿਆ ਫਿਰ ਆਈਸ ਦੀ ਫੈਸਿਲਿਟੀ ਜਿਹੜੀ ਬ੍ਰੌਡ ਵਿਊ ਆ ਉੱਥੇ ਉਸਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਵਿਸਕੌਨਸਨ ਦੀ ਜੇਲ੍ਹ ਦੇ ਵਿੱਚ ਜਿਹੜੇ ਕਹਿੰਦੇ ਵੀ ਉਹ ਪਹੁੰਚ ਗਈ ਹੋਮਲੈਂਡ ਸਿਕਿਉਰਿਟੀ ਨੇ ਪਰ ਉਹਦੀ ਸਰਵੇਲੈਂਸ ਫੁਟੇਜ ਆ 에ਅਰਪੋਰਟ ਦੀ ਉਹ ਸ਼ੋ ਕਰ ਦਿੱਤੀ ਵੀ ਸੈਕੰਡਰੀ ਇਨਸਪੈਕਸ਼ਨ ਜ਼ੋਨ ਦੇ ਵਿੱਚ ਸਵੇਰੇ ਆਉਂਦੀ ਆ ਤੇ 1 ਘੰਟੇ ਬਾਅਦ ਉਹ ਉੱਥੋਂ ਨਿਕਲ ਜਾਂਦੀ ਆ ਕਹਿੰਦੇ ਵੀ ਮਿਸ ਨਕਵੀ ਜਿਹੜੀ ਆ ਉਹ 90 ਮਿੰਟਾਂ ਦੇ ਵਿੱਚ ਯੂਐਸ ਚ ਆਉਣ ਤੋਂ ਬਾਅਦ ਚ ਚਲੇ ਗਈ ਸੀਗੀ ਤੇ ਹੁਣ ਆਈਸ ਵਾਲੇ DHS ਸਾਰੇ ਇਸ ਬੀਬੀ ਨੂੰ $1 ਮਿਲੀਅਨ ਦੇ ਲਈ ਲਾਸੂਟ ਜਿਹੜਾ ਇਸ ਦੇ ਉਲਟ ਜਿਹੜਾ ਉਹ ਪਾਉਣ ਜਾ ਰਹੇ ਆ ਕਹਿੰਦੇ ਆ ਵੀ DHS ਵਾਲੇ ਕਹਿ ਰਹੇ ਵੀ ਤੂੰ ਤਾਂ ਭਾਈ ਝੂਠ ਬੋਲਿਆ ਸਾਡਾ ਨਾਮ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਬਦਨਾਮ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਤੇ ਟੋਟਲੀ ਫੇਕ ਕੀਤਾ ਜਿਹੜਾ 43 ਆਵਰ ਇਮੀਗ੍ਰੇਸ਼ਨ ਕਸਟਡੀ ਲੋਕਾਂ ਨੇ ਇਹ ਗੱਲ ਨੂੰ ਹਰਜੋਤ ਸਿੰਘ ਜੀ ਤਾਂ ਕਰਕੇ ਚੁੱਕਿਆ ਕਿਉਂਕਿ ਬੀਤੇ ਜਿਹੜੇ ਦਿਨਾਂ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਆਪਾਂ ਨੂੰ ਪਤਾ ਆ ਵੀ ਆਈਸ ਦੀ ਡਿਟੈਂਸ਼ਨ ਫੈਸਿਲਿਟੀ ਦੀਆਂ ਜਿਹੜੀਆਂ ਖਬਰਾਂ ਆ ਰੌਲਾ ਆ ਉਹ ਖਾਸਾ ਜਿਹੜਾ ਉਹ ਪੈ ਰਿਹਾ ਸੀਗਾ ਪਤਾ ਨਹੀਂ ਹੁਣ ਇਸਨੇ ਕਲਾਊਟ ਕਰਨ ਦੇ ਲਈ ਜਾਂ ਲਾਈਕ ਜਾਂ ਕਹਿ ਲਓ ਵੀ ਸਿੰਪਥੀ ਹਾਸਲ ਕਰਨ ਦੇ ਲਈ ਇਹ ਝੂਠ ਜਿਹੜਾ ਆ ਉਹ ਬੋਲ ਦਿੱਤਾ ਤੇ ਉਹਦੇ ਕਰਕੇ ਹੁਣ ਇਸ ਨੂੰ $1 ਮਿਲੀਅਨ ਦਾ ਲਾਸੂਟ ਜਿਹੜਾ ਉਹ ਉਸ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ ਸੋ ਡੌਜ ਕਾਉਂਟੀ ਦੇ ਜਿਹੜੇ ਸ਼ੈਰਿਫ ਆ ਡੇਲ ਸ਼ਮਿਟ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਉਹ ਦੱਸਿਆ ਵੀ ਇਲੀਨੋਇਸ ਦੀ ਜਿਹੜੀ ਉਹ ਹੈਮਪਟਨ ਇਨ ਦੇ ਵਿੱਚ ਜਿਹੜੀ ਉਹ ਰੁਕ ਗਈ ਸੀਗੀ ਪੂਰੇ ਉਸ ਸਮੇਂ ਦੇ ਲਈ ਜਿਹਦੇ ਵਿੱਚ ਇਹ ਦਾਵਾ ਕਰਦੀ ਰਹੀ ਵੀ ਮੈਨੂੰ ਆਈਸ ਵਾਲਿਆਂ ਨੇ ਡਿਟੇਨ ਕਰਕੇ ਜਿਹੜਾ ਉਹ ਰੱਖਿਆ ਸੀਗਾ ਪਰ ਹੈਰਾਨੀ ਦੀ ਗੱਲ ਆ ਹਰਜੋਤ ਸਿੰਘ ਜੀ ਵੀ ਅੱਜ ਦੇ ਜ਼ਮਾਨੇ 'ਚ ਜਦੋਂ ਵੀਡੀਓ ਫੁਟੇਜ ਆ ਜਦੋਂ ਸਾਰੀਆਂ ਚੀਜ਼ਾਂ ਆ ਹਰ ਇੱਕ ਚੀਜ਼ ਦਾ ਡਾਟਾ ਕਲੈਕਟ ਹੋ ਰਿਹਾ ਤੇ ਬੀਬੀ ਨੇ ਝੂਠ ਬੋਲਣ ਦੀ ਕੀ ਰੌਲਾ ਜਿਹੜਾ ਉਹ ਪੈ ਗਿਆ ਸੀਗਾ ਇਹ ਇਦਾਂ ਕਰਨ ਦੇ ਨਾਲ ਜਿਨ੍ਹਾਂ ਦੇ ਨਾਲ ਅਸਲ 'ਚ ਇਹ ਡਿਟੈਂਸ਼ਨ ਹੁੰਦੀਆਂ ਆ ਲੋਕਾਂ ਨੇ ਸ਼ੱਕ ਕਰਨਾ ਵੀ ਯਾਰ ਕਿਤੇ ਇਹ ਵੀ ਤਾਂ ਨਹੀਂ ਹੁਣ ਝੂਠ ਬੋਲੀ ਜਾਂਦਾ ਸੋ ਹੁਣ ਪਰ ਇਹ ਆ ਵੀ ਝੂਠ ਬੋਲਣ ਦੇ ਖਾਤਰ ਫੈਬਰੀਕੇਟਡ ਸਟੋਰੀ ਪੁਸ਼ ਕਰਨ ਦੇ ਖਾਤਰ ਨੈਸ਼ਨਲ ਸਪੌਟਲਾਈਟ ਹਾਸਲ ਕਰਨ ਦੀ ਖਾਤਰ ਨਕਵੀ ਨੂੰ ਜਿਹੜਾ ਹੁਣ $1 ਮਿਲੀਅਨ ਦਾ ਲਾਸੂਟ ਦਾ ਸਾਹਮਣਾ ਕਰਨਾ ਪਵੇਗਾ ਜੀ ਬਿਲਕੁਲ ਇਸੇ ਤਰ੍ਹਾਂ ਇੱਕ ਇਮੀਗ੍ਰੇਸ਼ਨ ਨਾਲ ਰਿਲੇਟਡ ਜੇ ਗੱਲਬਾਤ ਕਰਦੇ ਜਾਈਏ ਇੱਕ ਫ੍ਰੈਂਚ ਮੂਲ ਦੀ 86 ਸਾਲਾਂ ਦੀ ਬੀਬੀ ਨੂੰ ਆਈਸ ਵਾਲਿਆਂ ਨੇ ਲੌਕਡ ਅਪ ਕੀਤਾ ਕਹਿੰਦੇ ਵੀ US ਨੂੰ ਜਿਹੜੀ ਆਈ ਸੀ ਉਹਨੇ ਆਪਣਾ ਇੱਕ ਜਿਹੜਾ ਪੁਰਾਣਾ ਦੋਸਤ ਸੀ 1960 ਤੋਂ ਉਹਦੇ ਨਾਲ ਜਿਹੜਾ ਵਿਆਹ ਕਰਨਾ ਸੀ ਤੇ ਉਹਦਾ ਜਿਹੜਾ ਨਵਾਂ ਹਸਬੈਂਡ ਆ ਉਹਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਆ ਮੈਰੀ ਥ੍ਰੇਸੀ ਜੋ ਨੈਂਟਿਸ ਤੋਂ ਹੈਗੀ ਆ ਉਹ ਅਲਬਾਮਾ ਨੂੰ ਉਹਨੇ ਜਿਹੜਾ ਟਰੈਵਲ ਕੀਤਾ ਤੇ ਉਹਦਾ ਜਿਹੜਾ ਮੁੰਡਾ ਹੈਗਾ ਆ ਉਹਨੇ ਫ੍ਰੈਂਚ ਮੀਡੀਆ ਨੂੰ ਦੱਸਿਆ ਵੀ ਉਸ ਨੂੰ ਇੱਕ ਤਰ੍ਹਾਂ ਦੇ ਨਾਲ ਡੇਂਜਰਸ ਕ੍ਰਿਮੀਨਲ ਵਾਂਗ ਜਿਹੜਾ ਟ੍ਰੀਟ ਕੀਤਾ ਗਿਆ ਤੇ ਕਹਿੰਦੇ ਵੀ ਆਫੀਸਰਸ ਨੇ ਉਹਨੂੰ ਹੈਂਡਕਫ ਵੀ ਲਾਏ ਤੇ ਹੱਥਾਂ ਤੇ ਵੀ ਤੇ ਪੈਰਾਂ ਦੇ ਉੱਤੇ ਵੀ ਤੇ ਉਹਨੂੰ ਐਨੀਸਟਨ ਏਰੀਆ ਦੇ ਵਿੱਚ ਜਿਹੜਾ ਆ ਡਿਟੇਨ ਕੀਤਾ ਗਿਆ ਸੀਗਾ ਸੋ ਅਮਰੀਕਨ ਪਾਰਟਨਰਸ ਨੂੰ ਉਸਨੇ ਲਾਸਟ ਈਅਰ ਜਿਹੜਾ ਆ ਵਿਆਹ ਕਰਾਇਆ ਸੀ ਉਹਦੇ ਨਾਲ ਤੇ ਉਹਨਾਂ ਦਾ ਜਿਹੜਾ ਪੇਪਰ ਵਰਕ ਆ ਉਹ
ਚੱਲ ਰਿਹਾ ਸੀਗਾ। ਸੋ ਇਹ ਵੀ ਜਿਹੜਾ ਕਾਫੀ ਜ਼ਿਆਦਾ ਹੁਣ ਚੱਲ ਰਿਹਾ ਸੋਸ਼ਲ ਮੀਡੀਆ ਤੇ, ਵੀ ਦੇਖੋ 86 ਸਾਲਾਂ ਦੀ ਬੀਬੀ ਨੂੰ ਪੈਰਾਂ ਤਾਂ ਹੱਥਾਂ 'ਚ ਕੜੀਆਂ ਲਾਉਣ ਦੀ ਜਿਹੜੀ ਕੀ ਜ਼ਰੂਰਤ ਪੈ ਗਈ ਸੀ, ਹੁਣ ਕਿੱਥੇ ਜਿਹੜਾ ਆ ਭੱਜ ਜਾਣਾ ਸੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਰੋਇਟਰਸ ਨੇ ਜਿਹੜੀ ਲੇਟੈਸਟ ਰਿਪੋਰਟ ਸ਼ਾਇਆ ਕੀਤੀ ਹੈ, ਕਹਿੰਦੇ ਵੀ ਮਿਡਲ ਈਸਟ ਕੌਨਫਲਿਕਟ ਦੇ ਚੱਲਦਿਆਂ US ਜਿਹੜੇ ਟਰੱਕਰਸ ਆ ਉਹਨਾਂ ਨੇ ਰਿਕਾਰਡ ਤੋੜ ਡੀਜ਼ਲ ਦੇ ਉੱਤੇ ਸਪੈਂਡਿੰਗ ਕਰਨੀ ਉਹਨਾਂ ਨੂੰ ਪਈ ਆ। ਆਪਣੀ ਮਰਜ਼ੀ ਨਾਲ ਤਾਂ ਉਹਨਾਂ ਨੇ ਨਹੀਂ ਕੀਤੀ, ਪਰ ਮਜਬੂਰੀ ਵਸ ਉਹਨਾਂ ਨੂੰ ਹੁਣ ਮਹਿੰਗਾ ਤੇਲ ਖਰੀਦਣਾ ਜਿਹੜਾ ਉਹ ਪਿਆ ਆ, ਤੇ ਉਹਦੇ ਕਰਕੇ ਕਹਿੰਦੇ ਵੀ ਟਰੱਕਰਸ ਨੇ ਬਹੁਤ ਜ਼ਿਆਦਾ ਮਨੀ ਸਪੈਂਡ ਕੀਤੀ ਹੈ। 3 ਮਿਲੀਅਨ US ਦੇ ਵਿੱਚ ਟਰੱਕਰਸ ਨੇ ਜਿਹੜੇ ਕਿ ਗੁੱਡਸ ਸਮਾਨ ਆ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਪਹੁੰਚਾਉਂਦੇ ਆ। ਡੀਜ਼ਲ ਦੁਨੀਆ ਦੇ ਵਿੱਚ ਦੂਜਾ ਸਭ ਤੋਂ ਵੱਡਾ ਆਪਰੇਟਿੰਗ ਐਕਸਪੈਂਸ ਆ ਟਰੱਕਰਸ ਦੇ ਲਈ। ਨੈਸ਼ਨਲ ਰੀਟੇਲ ਜਿਹੜੀ ਪ੍ਰਾਈਸ ਆ ਉਹ ਤਕਰੀਬਨ $2 ਵੱਧ ਚੁੱਕੀ ਸੀ, ਜਾਂ ਕਹਿ ਲਓ ਵੀ 50% ਜਿਹੜਾ ਉਸ ਦਾ ਪ੍ਰਾਈਸ ਐਵਰੇਜ ਹੋ ਗਿਆ ਸੀਗਾ, ਤਾਂ ਨੂੰ ਹੋ ਗਿਆ ਸੀ ਜਦੋਂ ਦੀ ਇਰਾਨ ਵਾਰ 1.5 ਮਹੀਨਾ ਪਹਿਲਾਂ ਸ਼ੁਰੂ ਜਿਹੜੀ ਉਹ ਹੋਈ ਆ। ਐਕਸਪਰਟਸ ਇਹ ਮੰਨਦੇ ਆ ਹਰਜੋਤ ਸਿੰਘ ਜੀ ਵੀ ਕਹਿੰਦੇ ਵੀ ਡੀਜ਼ਲ ਪ੍ਰਾਈਸ ਦੇ ਵਿੱਚ ਅਜੇ ਕੋਈ ਰਾਹਤ ਨਾ ਨਜ਼ਰ ਆਉਂਦੇ ਹੋਏ ਕੈਲੀਫੋਰਨੀਆ ਤੇ ਟੈਕਸਸ ਜਿਹੜੇ ਕਿ ਲੌਜਿਸਟਿਕਸ ਦੇ ਹੱਬ ਆ, ਉੱਥੇ ਆਲ ਟਾਈਮ ਹਾਈ ਰਿਕਾਰਡ ਜਿਹੜੇ ਉਹ ਚੱਲ ਰਹੇ ਆ ਤੇਲ ਦੀਆਂ ਕੀਮਤਾਂ, ਤੇ ਉਹਦੇ ਨਾਲ ਕੰਮ ਜਿਹੜਾ ਆ ਉਹ ਹੋਰ ਖਰਾਬ ਹੋਊਗਾ। US ਦੀ ਇਕਨੋਮੀ ਦੇ ਲਈ ਟਰੱਕਿੰਗ ਨੂੰ ਇੱਕ ਬੈਰੋਮੀਟਰ ਦੇਖਿਆ ਜਾਂਦਾ ਆ, ਵੀ ਉਤੋਂ ਇਹ ਪਤਾ ਲੱਗਦਾ ਹੈ ਵੀ ਜੇ ਤਾਂ ਟਰੱਕਿੰਗ ਠੀਕ ਕਰ ਰਹੀ ਹੋਵੇ ਤਾਂ ਇਕਨੋਮੀ ਠੀਕ ਆ, ਜੇ ਟਰੱਕਿੰਗ ਠੀਕ ਨਹੀਂ ਆ ਤਾਂ ਇਕਨੋਮੀ ਦੇ ਉੱਤੇ ਵੀ ਜਿਹੜਾ ਉਹ ਅਸਰ ਆ। 2024 ਦੇ ਵਿੱਚ ਇੰਡਸਟਰੀ ਦੇ ਦੁਆਰਾ 11 ਬਿਲੀਅਨ ਟਨ ਜਿਹੜਾ ਸਮਾਨ ਆ ਉਹ ਜਿਹੜਾ ਉਹ ਮੂਵ ਕੀਤਾ ਗਿਆ, ਜੋ ਕਿ 75% ਬਣਦਾ ਆ 3 ਕੁਆਰਟਰਸ US ਦੇ ਵਿੱਚ ਜਿੰਨਾ ਸਮਾਨ ਮੈਨੂਫੈਕਚਰ ਤੇ ਰੀਟੇਲ ਗੁੱਡਸ ਜਨਰੇਟ ਹੁੰਦੀਆਂ, ਤੇ $906 ਬਿਲੀਅਨ ਦਾ ਰੈਵਨਿਊ ਜਨਰੇਟ ਕੀਤਾ ਸੀ। ਅਮਰੀਕਨ ਟਰੱਕਰ ਐਸੋਸੀਏਸ਼ਨ ਨੇ ਇਹ ਜਿਹੜਾ ਉਹ ਦੱਸਿਆ ਆ। ਸੋ ਕਹਿੰਦੇ ਵੀ 2022 ਦੇ ਵਿੱਚ ਪ੍ਰਾਈਸ $5.50 ਹੋ ਗਿਆ ਸੀ ਐਵਰੇਜ, ਨੈਸ਼ਨਲ ਐਵਰੇਜ ਆਪਾਂ ਡੀਜ਼ਲ ਦੀ ਗੱਲ ਕਰ ਰਹੇ ਹਾਂ। ਕੈਲੀਫੋਰਨੀਆ ਵਾਲੇ ਤਾਂ ਕਹਿੰਦੇ ਹੋਣੇ ਵੀ ਲੈ 5 5.5 ਨੂੰ ਇੱਥੇ ਹੋਵੇ ਤਾਂ ਸਾਡੇ ਲਈ ਤਾਂ ਬੜਾ ਚੰਗਾ ਆ, ਇੱਥੇ ਤਾਂ $7-8 ਨੂੰ ਜਿਹੜਾ ਪ੍ਰਾਈਸ ਆ ਉਹ ਪਹੁੰਚਿਆ ਪਿਆ ਆ। ਪਰ ਕਹਿੰਦੇ ਵੀ ਹੁਣ ਉਹ ਵਾਲਾ ਵੀ ਦੌਰ ਜਿਹੜਾ ਉਹ ਪਾਰ ਹੋ ਚੁੱਕਾ, ਤੇ ਐਵਰੇਜ ਜਿਹੜੀ ਪ੍ਰਾਈਸ ਆ $5.52 ਦੇ ਉੱਤੇ ਜਿਹੜੀ ਉਹ ਪਹੁੰਚ ਗਈ ਆ। ਇਹ ਪ੍ਰਾਈਸ ਉਦੋਂ ਵਧਿਆ ਸੀ ਹਰਜੋਤ ਸਿੰਘ ਜੀ ਜਦੋਂ ਯੂਕਰੇਨ ਦੇ ਉੱਤੇ ਰਸ਼ੀਆ ਨੇ ਜਿਹੜਾ ਹਮਲਾ ਕੀਤਾ ਜਿਹੜਾ ਉਹ ਸੀਗਾ। ਮਾਰਚ ਮਹੀਨੇ ਦੇ ਵਿੱਚ ਪੋਲ ਕੀਤੀ ਗਈ ਹੈ ਡੈਟ ਫਰੇਟ ਐਂਡ ਐਨਾਲਿਟਿਕਸ ਦੇ ਦੁਆਰਾ, ਕਹਿੰਦੇ ਵੀ 540 ਜਿਹੜੇ ਟਰੱਕਿੰਗ ਫਰਮਸ ਨੂੰ ਉਹਨਾਂ ਨੇ ਸਰਵੇ ਕੀਤਾ, ਉਹਨਾਂ ਨੇ ਕਿਹਾ ਵੀ ਉਹਨਾਂ ਨੇ ਆਪਣੇ ਆਪਰੇਸ਼ਨ ਹੀ ਹਾਲਟ ਕਰ ਦਿੱਤੇ, ਰੋਕ ਦਿੱਤੇ ਆ, ਵੀ ਪ੍ਰਾਈਸ ਇੰਨਾ ਜ਼ਿਆਦਾ ਜਿਹੜਾ ਉਹ ਵੱਧ ਚੁੱਕਾ ਆ। ਮੈਨੂੰ ਲੱਗਦਾ ਵੀ ਇਹ ਹੁਣ $6 ਦੇ ਇਰਦ ਗਿਰਦ ਨੈਸ਼ਨਲ ਐਵਰੇਜ ਜਿਹੜੀ ਉਹ ਪਹੁੰਚੀ ਪਈ ਆ। ਸੋ ਕਹਿੰਦੇ ਵੀ 44% ਜਿਹੜੀਆਂ ਫਰਮਸ ਜਿਨ੍ਹਾਂ ਦਾ ਸਰਵੇ ਹੋਇਆ ਆ ਛੋਟੀਆਂ ਤੋਂ ਵੱਡੀਆਂ ਸਾਈਜ਼ਸ ਵਾਲੀਆਂ, ਕਹਿੰਦੇ ਵੀ ਹੁਣ ਬਹੁਤ ਜ਼ਿਆਦਾ ਸਿਲੈਕਟਿਵ ਹੋ ਗਏ ਨੇ ਵੀ ਕਿਹੜਾ ਲੋਡ ਉਹਨਾਂ ਨੇ ਚੱਕਣਾ, ਕਿਹੜਾ ਜਿਹੜਾ ਉਹਨਾਂ ਨੇ ਨਹੀਂ ਚੱਕਣਾ ਹੈਗਾ। ਸੋ ਸਮਾਲ ਬਿਜ਼ਨੈਸਿਸ ਦੇ ਦੁਆਰਾ ਡੋਮੀਨੇਟ ਕੀਤੀ ਜਾਂਦੀ ਹੈ US ਦੀ ਟਰੱਕਿੰਗ। 5,80,000 ਐਕਟਿਵ US ਮੋਟਰ ਕੈਰੀਅਰ ਰਜਿਸਟਰਡ ਨੇ US ਦੇ ਵਿੱਚ, ਜਿਨ੍ਹਾਂ 'ਚ 91% ਅਜਿਹੇ ਨੇ ਜੋ ਕਿ 10 ਜਾਂ ਉਸ ਤੋਂ ਘੱਟ ਟਰੱਕ ਵਾਲੇ ਜਿਹੜੇ ਉਹ ਹੈਗੇ ਨੇ, DOT ਜਿਹੜੀ ਉਹ ਦੱਸਦੀ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਬਹੁਤ ਮਾੜੀ ਆ। ਇੱਕ ਸਾਬਕਾ ਮਰੀਨ ਹੈਦਰ ਹਿਕਸਨ ਗ੍ਰਿਫਿਥ ਕਹਿੰਦਾ ਵੀ ਉਸ ਨੂੰ 1 ਦਹਾਕੇ ਤੋਂ ਵੀ ਵੱਧ ਦਾ ਸਮਾਂ ਹੈ ਟਰੱਕਿੰਗ ਦੇ ਵਿੱਚ, ਤੇ ਕਹਿੰਦਾ ਵੀ ਕੈਲੀਫੋਰਨੀਆ 'ਚ ਹੋਣ ਕਰਕੇ ਕਹਿੰਦਾ ਵੀ $8 ਐਵਰੇਜ ਗੈਲਨ ਮੈਂ ਦੇ ਰਿਹਾ ਆ ਡੀਜ਼ਲ ਦੀ ਜਿਹੜੀ ਉਹ ਪ੍ਰਾਈਸ, ਤੇ ਕਹਿੰਦਾ ਵੀ ਮੇਰੇ ਲਈ ਸਰਵਾਈਵ ਕਰਨਾ ਬਹੁਤ ਜ਼ਿਆਦਾ ਜਿਹੜਾ ਉਹ ਔਖਾ ਜਿਹੜਾ ਉਹ ਬਣਿਆ ਪਿਆ ਆ। ਸੋ ਓਵਰਆਲ ਕੈਲੀਫੋਰਨੀਆ ਦੇ ਨਾਲ ਕਹਿ ਲਓ ਵੀ ਸਾਰੇ ਹੀ ਮੁਲਕ ਦੇ ਵਿੱਚ ਡੀਜ਼ਲ ਪ੍ਰਾਈਸਿਸ ਵਧਣ ਕਰਕੇ ਰਿਕਾਰਡ ਤੋੜ ਜਿਹੜਾ ਕੀਮਤ ਆ ਉਹ ਅਦਾ ਜਿਹੜੀ ਉਹ ਕਰਨੀ ਪੈ ਰਹੀ ਹੈਗੀ ਆ US ਦੀ ਓਵਰਆਲ ਟਰੱਕਿੰਗ ਇੰਡਸਟਰੀ। ਸੋ ਇਸੇ ਤਰ੍ਹਾਂ ਜੇ ਇਕਨੋਮੀ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਜਿਹੜਾ ਗਲੋਬਲ ਰਿਸੈਸ਼ਨ ਆ ਇਜ਼ ਇਨਐਵਿਟੇਬਲ, ਜੇ ਸਟ੍ਰੇਟ ਆਫ ਹਾਰਮੋਜ਼ ਇਦਾਂ ਹੀ ਸ਼ਟ ਡਾਊਨ ਰਹੀ। ਸਿਟਾਡਲ ਦੇ ਜਿਹੜੇ ਹੈਡ ਆ ਕੈਨ ਗ੍ਰਿਫਨ, ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਹਿੰਦੇ ਵੀ ਜੇ ਸੋਚੀਏ ਆਪਾਂ ਤੇ ਸਹੀ ਤਾਂ ਨਹੀਂ ਵੀ ਹੋਊਗਾ, ਆਪਾਂ ਆਸ ਤਾਂ ਨਹੀਂ ਕਰਦੇ, ਪਰ ਜੇ 6 ਤੋਂ 12 ਮਹੀਨੇ ਤਾਈਂ ਇਹ ਸ਼ਟ ਡਾਊਨ ਰਹਿੰਦੀ ਆ ਸਟੇਟ ਆਫ ਹਾਰਮੋਜ਼, ਤੇ ਪੱਕਾ ਜਿਹੜਾ ਰਿਸੈਸ਼ਨ 100% ਆਊਗਾ। ਕੈਨ ਗ੍ਰਿਫਨ ਜੋ CEO ਆ ਸਿਟਾਡਲ ਦੇ, ਦੇਅਰ ਇਜ਼ ਨੋ ਵੇ ਟੂ ਅਵੋਇਡ ਦੈਟ, ਉਹਨਾਂ ਨੇ ਇਹ ਕਿਹਾ। ਤੇ ਪੂਰੀ ਦੁਨੀਆ ਦੇ ਵਿੱਚ ਕਹਿੰਦੇ ਵੀ ਜਿਹੜਾ ਸ਼ਿਫਟ ਹੋ ਰਿਹਾ ਆ ਹੁਣ ਫਿਊਲ ਸੋਰਸ ਤੋਂ
ਵਿੰਡ, ਸੋਲਰ ਤੇ ਨਿਊਕਲੀਅਰ ਸੋਰਸ ਵੱਲ, ਕਿਉਂਕਿ ਜੇ ਹੁਣ ਸਾਰੀ ਦੁਨੀਆ ਤੇਲ ਤੇ ਇੰਨੀ ਜ਼ਿਆਦਾ ਡਿਪੈਂਡੈਂਟ ਆ ਤੇ ਜਦੋਂ ਇਦਾਂ ਦੀ ਕੋਈ ਗੱਲਬਾਤ ਹੁੰਦੀ ਆ, ਲੜਾਈ ਲੱਗਦੀ ਆ ਤੇ ਪੂਰੀ ਦੁਨੀਆ ਦੇ ਉੱਤੇ ਇਹਦਾ ਅਸਰ ਪੈਂਦਾ ਆ। ਸੋ ਇਹਨੂੰ ਦੇਖਦੇ ਹੋਏ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਦੁਨੀਆ ਆ ਉਹ ਸੋਲਰ ਵੱਲ, ਵਿੰਡ ਤੇ ਨਿਊਕਲੀਅਰ એનર્ਜੀ ਵੱਲ ਜੋ ਆ ਉਹ ਚੱਲੂਗੀ। ਸਿਟਾਡਲ ਦੇ CEO ਕੈਨ ਗ੍ਰਿਫਨ ਨੇ ਇਹ ਕਿਹਾ ਵੀ ਗਲੋਬਲ ਇਕਨੋਮੀ ਦੇ ਉੱਤੇ ਇਹਦਾ ਅਸਰ ਪੈਣ ਜਾ ਰਿਹਾ, ਇਕੱਲਾ 2-4 ਮੁਲਕਾਂ ਦੇ ਉੱਤੇ ਨਹੀਂ ਅਸਰ ਪੈਣਾ ਹੈਗਾ। ਸੋ ਮੈਸਿਵ ਸ਼ਿਫਟ ਹੋਊਗਾ, ਜਿਸ ਤਰ੍ਹਾਂ ਮੈਂ ਦੱਸਿਆ ਵੀ ਫਿਊਲ ਸੋਰਸਸ ਦੇ ਵਿੱਚ ਇਨਕਲੂਡਿੰਗ ਵਿੰਡ, ਸੋਲਰ ਤੇ ਨਿਊਕਲੀਅਰ ਦੇ ਵਿੱਚ। ਇਹ ਸਿਟਾਡਲ ਦੇ CEO ਜੋ ਕਹਿ ਰਹੇ ਆ, ਕਿਉਂਕਿ ਰਾਈਟ ਨਾਓ ਹੁਣ $100 ਪਰ ਬੈਰਲ ਦੇ ਹਿਸਾਬ ਦੇ ਨਾਲ ਗੈਸ ਹੈਗੀ ਆ ਐਵਰੇਜ, ਤੇ ਇਹ ਜੋ ਕਿ ਕੁਛ ਮਹੀਨੇ ਪਹਿਲਾਂ $70 ਸੀ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ, ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ ਟਰੱਕਿੰਗ ਇੰਡਸਟਰੀ ਦਾ ਜਾਂ ਕਾਰਾਂ, ਆਮ ਇੰਡੀਵਿਜੂਅਲ ਬੰਦੇ ਦੀ ਵੀ ਜਿਹੜੀ ਆ ਉਹ ਤਰਾ ਨਿਕਲੇ। ਜਿਹੜੀ ਜੇ ਕੋਈ $50 ਚ ਗੈਸ ਭਰਦੀ ਸੀ ਉਹ ਹੁਣ $100 ਚ ਹੀ ਭਰਦੀ ਹੈਗੀ ਆ। ਸੋ ਇਸ ਕਰਕੇ ਕਾਫੀ ਜ਼ਿਆਦਾ ਜਿਹੜਾ ਅਸਰ ਆ ਉਹ ਇਹਦੇ ਨਾਲ ਹੁਣ ਬਾਕੀ ਜਿਹੜਾ ਰੀਟੇਲ ਦੇ ਉੱਤੇ, ਗਰੋਸਰੀ ਦੇ ਉੱਤੇ, ਸਾਰਿਆਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਸਰ ਆ ਉਹ ਪੈਣ ਜਾ ਰਿਹਾ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਸਿਚੁਏਸ਼ਨ ਜਿਹੜੀ ਉਹ ਬਣੀ ਆ ਤੇ ਜਾਂਦੇ ਜਾਂਦੇ ਜਿਹੜਾ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮੈਨੂੰ ਲੱਗਦਾ ਤੁਸੀਂ ਕੱਲ ਵੀ ਇਹ ਥੋੜੀ ਜਿਹੀ ਗੱਲ ਇਸ ਦੇ ਉੱਤੇ ਕੀਤੀ ਸੀ ਵੀ IMF ਵਾਲੇ ਕੀ ਜਿਹੜਾ ਉਹ ਦੱਸ ਰਹੇ ਆ। ਉਹਨਾਂ ਨੇ ਵੀ ਆਊਟਲੁੱਕ ਕੋਈ ਬਾੜੀ ਸਟਰੋਂਗ ਜਿਹੜੀ ਉਹ ਨਹੀਂ ਦੱਸੀ ਹੈਗੀ। ਉਹਨਾਂ ਨੇ ਕਿਹਾ ਵੀ ਐਡਵਰਸ ਸਿਨੈਰੀਓਜ਼ ਜਿਹੜੀ ਉਹ ਇਸ ਮੌਕੇ ਬਣ ਰਹੇ ਹੈਗੇ ਆ। ਸੋ ਸਿਚੁਏਸ਼ਨ ਨਾਟ ਸੋ ਗੁੱਡ ਓਵਰਆਲ ਜੇ ਆਪਾਂ ਦੇਖੀਏ ਵੀ ਇਹ ਸਿਚੁਏਸ਼ਨ ਜਿਹੜੀ ਉਹ ਬਣੀ ਪਈ ਆ ਤੇ ਆਊਟਲੁੱਕ ਕਹਿੰਦੇ ਵੀ ਗੁੱਡ ਨਹੀਂ ਹੈਗਾ ਤੇ ਆਉਂਦੇ ਸਮੇਂ ਦੇ ਵਿੱਚ ਕੀ ਬਣੂਗਾ ਇਹ ਦੇਖਣ ਵਾਲੀ ਗੱਲ ਆ। ਸੋ 2026 ਦੇ ਵਿੱਚ ਜਿਹੜਾ GDP ਗਰੋਥ ਆ ਉਹ ਰੈਫਰੈਂਸ ਫੋਰਕਾਸਟ ਜੋ ਦੱਸਿਆ ਜਾ ਰਿਹਾ ਆ ਵੀ ਉਹ 3.1% ਦੇ ਉੱਤੇ ਉਹਨਾਂ ਨੇ ਰੱਖਿਆ ਆ। ਇਹ ਵੀ ਤਾਂ ਜੇ ਜਿਹੜੀ ਇਹ ਲੜਾਈ ਆ ਉਹ ਛੋਟੀ ਰਹਿੰਦੀ ਆ ਤੇ ਖਤਮ ਜਿਹੜੀ ਹੋ ਜਾਂਦੀ ਹੈ। ਤੇ ਕਹਿੰਦੇ ਵੀ ਜੇ ਐਡਵਰਸ ਸਿਨੈਰੀਓ ਬਣਦਾ ਵੀ ਹੋਰ ਵੀ ਮਾੜਾ ਹੁੰਦਾ ਤੇ 2.5% ਦੇ ਉੱਤੇ ਜਿਹੜੀ ਗਰੋਥ ਆ ਉਸ ਨੂੰ IMF ਵਾਲੇ ਜਿਹੜੇ ਉਹ ਮੰਨਦੇ ਆ। ਚੀਫ ਇਕਨੋਮਿਸਟ ਕਹਿੰਦੇ ਵੀ ਜੇ ਲੌਂਗਰ ਕੌਨਫਲਿਕਟ ਅੱਗੇ ਹੁੰਦਾ ਤੇ ਕਹਿੰਦੇ ਵੀ ਗਲੋਬਲ ਇਕਨੋਮੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੀ ਆ ਵੀ ਰਿਸੈਸ਼ਨ ਵੱਲ ਨੂੰ ਜਿਹੜੀ ਉਹ ਹੋ ਜਾਂਦੀ ਆ। IMF ਦੇ ਜਿਹੜੇ ਚੀਫ ਇਕਨੋਮਿਸਟ ਆ, ਅਰਥ ਸ਼ਾਸਤਰੀ ਆ, ਉਹ ਇਹ ਮੰਨਦੇ ਆ ਵੀ ਜੇ $110 ਬੈਰਲ ਪ੍ਰਾਈਸ ਦਾ ਉੱਤੇ ਜਿਹੜਾ ਉਹ ਜਾਊਗਾ ਤਾਂ ਇਨਫਲੇਸ਼ਨ ਨੂੰ ਕੰਟਰੋਲ ਕਰਨਾ ਕਾਫੀ ਜ਼ਿਆਦਾ ਹਾਰਡ ਹੋ ਜਾਊਗਾ, ਮੁਸ਼ਕਿਲ, ਨਾਮੁਮਕਿਨ ਜਿਹੜਾ ਉਹ ਬਣ ਜਾਵੇਗਾ। ਜੀ ਤੇ ਹਰਜੋਤ ਸਿੰਘ ਜੀ, ਜਾਣ ਤੋਂ ਪਹਿਲਾਂ ਆਪਣੇ ਨਾਲ ਦੀਪ ਜੁੜੇ ਨੇ ਜ਼ੀਨੋ, ਜਿਹੜੇ ਉਹਨਾਂ ਦੇ ਵੱਲੋਂ ਕ੍ਰੈਡਿਟ ਰਿਪੇਅਰ ਸਰਵਿਸ ਜਿਹੜੀ ਉਹ ਪ੍ਰੋਵਾਈਡ ਜਿਹੜੀ ਉਹ ਕਰਦੇ ਆ। ਆਓ ਉਹਨਾਂ ਦੇ ਨਾਲ ਜਿਹੜੀ ਆਪਾਂ ਗੱਲਬਾਤ ਕਰਦੇ ਆ। ਹਾਂਜੀ ਦੀਪ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਰਾਜ ਜੀ, ਸਤਿ ਸ਼੍ਰੀ ਅਕਾਲ ਜੋਤ ਜੀ, ਪੰਜਾਬੀ ਰੀਡਿੰਗ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਕ੍ਰੈਡਿਟ ਰਿਪੇਅਰ ਨੂੰ ਲੈ ਕੇ ਤੁਹਾਡੀਆਂ ਜਿਹੜੀਆਂ ਸਰਵਿਸਿਜ਼ ਆ, ਸੋ ਅੱਜ ਕੱਲ੍ਹ ਕੀ ਕੰਡੀਸ਼ਨਸ ਜਿਹੜੀਆਂ ਕ੍ਰੈਡਿਟ ਨੂੰ ਲੈ ਕੇ ਜਿਹੜੀਆਂ ਉਹ ਚੱਲ ਰਹੀਆਂ ਤੇ ਤੁਸੀਂ ਕਿੱਦਾਂ ਲੋਕਾਂ ਦੀ ਹੈਲਪ ਕਰ ਸਕਦੇ ਇਸ ਦੇ ਵਿੱਚ? ਦੇਖੋ ਅੱਜ ਕੱਲ੍ਹ ਭਾਜੀ ਜੋ ਕਰੰਟ ਸਿਨੈਰੀਓ ਚੱਲ ਰਿਹਾ, ਕੰਮਾਂ ਕਾਰਾਂ ਦੇ ਬੁਰੇ ਹਾਲ ਆ। ਜੇ ਆਪਾਂ ਸਪੈਸ਼ਲੀ ਟਰੱਕਿੰਗ ਇੰਡਸਟਰੀ ਦੀ ਗੱਲ ਕਰੀਏ, ਖਰਚੇ ਸਾਰੇ ਪੈਟ ਨੇ ਪਰ ਕੰਮਾਂ ਕਾਰਾਂ ਦੇ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਲੋਡ ਨਹੀਂ ਮਿਲ ਰਹੇ। ਹੁਣ ਜੇ ਲੋਡ ਨਹੀਂ ਮਿਲਣਗੇ ਤੇ ਤੁਹਾਨੂੰ ਓਬਵੀਅਸ ਹੈ ਵੀ ਆਪਾਂ ਪੇਮੈਂਟਾਂ ਨੂੰ ਮਿਸ ਕਰਾਂਗੇ, ਲੇਟ ਪੇਮੈਂਟਸ ਕਰਾਂਗੇ ਤੇ ਇਹ ਸਾਰੀਆਂ ਛੋਟੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਤੁਹਾਡੇ ਕ੍ਰੈਡਿਟ ਨੂੰ ਇੰਨਾ ਇੰਪੈਕਟ ਕਰ ਦਿੰਦੇ ਆ ਵੀ ਗੋਇੰਗ ਫਾਰਵਰਡ ਲੋਨ ਲੈਣਾ ਬਹੁਤ ਮੁਸ਼ਕਲ ਹੋ ਜਾਂਦਾ। ਹੁਣ ਜੇ ਆਪਾਂ ਘਰ ਦੀ ਗੱਲ ਕਰੀਏ, ਰੀਫਾਈਨੈਂਸ ਦੀ ਗੱਲ ਕਰੀਏ ਜਾਂ ਕਾਰ ਲਈਏ, ਹਰ ਚੀਜ਼ ਦੇ ਉੱਤੇ ਤੁਹਾਡਾ ਕ੍ਰੈਡਿਟ ਜ਼ਰੂਰ ਚੈੱਕ ਹੁੰਦਾ ਤਿੰਨੇ ਕ੍ਰੈਡਿਟ ਬਿਊਰੋਜ਼ ਦਾ। ਤੇ ਜ਼ਾਈਨੂ ਕ੍ਰੈਡਿਟ ਬੇਸਿਕਲੀ ਕਰਦੀ ਹੈਗੀ ਜੀ, ਅਸੀਂ ਇਹ ਸਾਰੀਆਂ ਜਿੰਨੀਆਂ ਵੀ ਕੋਈ ਨੈਗੇਟਿਵ ਚੀਜ਼ਾਂ ਨੇ, ਕਿਸੇ ਵੀ ਭੈਣ ਭਰਾ ਨੂੰ ਕੋਈ ਵੀ ਕ੍ਰੈਡਿਟ ਰਿਲੇਟਡ ਇਸ਼ੂ ਹੈ, ਜਿਵੇਂ ਕਿ ਕੋਈ ਲੇਟ ਪੇਮੈਂਟਸ ਨੇ ਜਾਂ ਕਲੈਕਸ਼ਨ ਅਕਾਊਂਟਸ, ਚਾਰਜ ਆਫ ਕਮੈਂਟਸ, ਈਵਨ ਕਿ ਬੈਂਕ ਕਰਪਸੀ ਹੈ ਜਿਹੜੀ ਕੋਈ ਕਿਸੇ ਵੀ ਚੈਪਟਰ ਦੀ ਕੀਤੀ ਹੋਈ ਆ, ਜਿਹਦੀ ਵੀ ਸਟੈਚੂ ਆਫ ਲਿਮਿਟੇਸ਼ਨ 7 ਤੋਂ 10 ਸਾਲ ਹੁੰਦੀ ਆ, ਅਸੀਂ ਉਹਨਾਂ ਕੇਸਿਸ ਨੂੰ ਵੀ ਲਿਆ ਹੋਇਆ ਤੇ ਉਹਨਾਂ ਦਾ ਜਿਹੜਾ ਸੈਟ ਟਾਈਮ ਫਰੇਮ ਆ ਉਹ ਤੋਂ ਪਹਿਲਾਂ ਉਹਨਾਂ ਦੀ ਕ੍ਰੈਡਿਟ ਹਿਸਟਰੀ ਨੂੰ ਰੀਬਿਲਡ ਕੀਤਾ ਹੋਇਆ ਵਾ। ਤੇ ਜੇ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਕ੍ਰੈਡਿਟ ਇਸ਼ੂ ਹੈਗੇ ਨੇ, ਉਹ ਅੱਜ ਹੀ ਸਾਡੀ ਕ੍ਰੈਡਿਟ ਸਪੈਸ਼ਲਿਸਟ ਟੀਮ ਨਾਲ ਸੰਪਰਕ ਕਰਨ। ਸਾਡਾ ਟੋਲ ਫ੍ਰੀ ਨੰਬਰ ਹੈ ਜੀ 800-400-946। ਮੈਂ ਇੱਕ ਵਾਰੀ ਫਿਰ ਰਿਪੀਟ ਕਰਦਾ ਸਰੋਤਿਆਂ ਲਈ, 800-400-946। ਅਸੀਂ ਕੋਈ ਵੀ ਅਪਫਰੰਟ ਫੀ ਨਹੀਂ ਚਾਰਜ ਕਰਦੇ। ਅਸੀਂ ਅਮਰੀਕਾ ਦੀਆਂ ਸਾਰੀਆਂ ਸਟੇਟਸ 'ਚ ਕੰਮ ਕਰਦੇ ਹਾਂ ਜੀ। ਥੈਂਕ ਯੂ ਦੀਪ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ।
ਜੀ ਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜਿਹੜਾ ਹੁਣ ਅਗਲੀ ਵਾਰ, ਉਦੋਂ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।